ਜੀ। ਮੈਨੂੰ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਅੱਜ ਦਿਨ ਸੋਮਵਾਰ 23 ਅਕਤੂਬਰ 2023, 7 ਕੱਤਕ ਨਾਨਕਸ਼ਾਹੀ ਸੰਮਤ 555, 7 ਕੱਤਕ ਨੂੰ ਅਸੀਂ 7 ਕੱਤਾ ਵੀ ਬੋਲ ਦਿੰਦੇ ਹਾਂ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, Facebook, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਬਿਸ਼ਨ ਸਿੰਘ ਬੇਦੀ ਜੀ ਦੇ ਨਾਲ ਜੁੜੀ ਖਬਰ ਤੋਂ। ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਜੀ ਦਾ ਦੇਹਾਂਤ ਹੋ ਗਿਆ। ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਜੀ। ਜੀ ਬੜੀ ਮਾੜੀ ਗੱਲ ਹੋਈ ਹੈ ਜੀ ਬਿਸ਼ਨ ਸਿੰਘ ਬੇਦੀ ਅਸਲ ਦੇ ਵਿੱਚ ਅੰਮ੍ਰਿਤਸਰ ਤੋਂ ਸਨ ਜੀ। ਬਿਸ਼ਨ ਸਿੰਘ ਬੇਦੀ ਉਹ ਪਹਿਲਾ ਭਾਰਤੀ ਕ੍ਰਿਕਟਰ ਤੁਸੀਂ ਆਖ ਸਕਦੇ ਹੋ ਕਿ ਜਿਨੇ ਇੰਡੀਆ 'ਚ ਜਿੱਤਣ ਦੀ ਨਾ ਸਿਰਫ ਲਲਕ ਪੈਦਾ ਕੀਤੀ ਬਲਕਿ ਥੋੜਾ ਕੌਨਫੀਡੈਂਸ ਵੀ ਪੈਦਾ ਕੀਤਾ। ਨਿਊਜ਼ੀਲੈਂਡ 'ਚ ਜਾ ਕੇ ਹਰਾਇਆ ਸੀਗਾ ਪਹਿਲੀ ਵਾਰੀ ਜੀ ਜੀ। ਉਹਨਾਂ ਦੀ ਕਪਤਾਨੀ 'ਚ। ਬਿਸ਼ਨ ਸਿੰਘ ਬੇਦੀ ਡੇਰ ਆਦਮੀ ਸੀਗਾ। ਆਫ ਸਪਿਨ ਉਸ ਟਾਈਮ ਦੀ ਮਤਲਬ ਕਿ ਖਬਚੂ ਸੀਗੇ। ਬੜੀ ਔਖੀ ਗੇਂਦ ਸੀ ਇਹਨਾਂ ਦੀ। ਥੋੜੇ ਜਿਹੇ ਮੇਰੇ ਖਿਆਲ ਦੇ ਨਾਲ ਸਾਰੇ ਕੈਰੀਅਰ 'ਚ 67 ਕੁ ਟੈਸਟ ਮੈਚ ਸੀਗੇ ਤੇ 200 ਤੋਂ ਵੱਧ ਵਿਕਟਾਂ ਸੀਗੀਆਂ। 27 28 ਦੀ ਐਵਰੇਜ। ਬਹੁਤ ਵਧੀਆ ਬੋਲਰ ਸੀਗੇ ਉਸ ਟਾਈਮ ਦੇ। ਤੇ ਇੰਡੀਆ ਦੇ ਕੋਲ 4 ਸਪਿਨਰ ਹੀ ਹੁੰਦੇ ਸੀਗੇ ਉਸ ਟਾਈਮ। ਸਪਿਨਰ ਆਪਦੇ ਦਮ ਤੇ ਜਿੱਤਦੇ ਹੁੰਦੇ ਸੀਗੇ, ਜਿਹਦੇ 'ਚ ਪ੍ਰਸੰਨਾ ਹੁੰਦੇ ਸਨ, ਜਿਹਦੇ 'ਚ ਬੇਦੀ ਸਾਹਿਬ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਵਧੀਆ ਨਾ ਸਿਰਫ ਖਿਡਾਰੀ ਸੀਗੇ ਬਲਕਿ ਬੜੇ ਦਲੇਰ ਆਦਮੀ ਸੀ। ਪਾਕਿਸਤਾਨ 'ਚ ਇੱਕ ਮੈਚ ਸੀ ਸਾਹੀਵਾਲ। ਜੀ ਜੀ। ਸਾਹੀਵਾਲ ਜਦੋਂ ਵਨਡੇ ਕ੍ਰਿਕਟ ਸ਼ੁਰੂ ਹੋਈ ਇਹ ਗਏ ਉੱਥੇ। ਸਾਹੀਵਾਲ ਵੈਸੇ ਵੀ ਮਤਲਬ ਕਿ ਆਪਣਾ ਸਾਰਾ ਲਹਿੰਦਾ ਚੜ੍ਹਦਾ ਪੰਜਾਬ ਜਦੋਂ ਇੱਕ ਸੀਗਾ ਤੇ ਸਾਹੀਵਾਲ 'ਚ ਤਾਂ ਬਹੁਤ ਸਾਰੇ ਲੋਕ ਉੱਥੇ ਉੱਠ ਕੇ ਬੈਠੇ ਆ ਪੰਜਾਬੀਆਂ ਦਾ। ਸਾਹੀਵਾਲ ਮੈਚ ਪਿਆ ਚੱਲੇ ਤੇ ਹੋਇਆ ਕਿ ਅਸ਼ਮਨ ਗਾਇਕਵਾੜ ਬਹੁਤ ਵਧੀਆ ਖੇਡ ਰਹੇ ਸਨ। ਲੈ ਗਏ ਨੇੜੇ 26 ਗੇਂਦਾਂ 'ਚ 23 ਕਿ 22 ਰਨ ਚਾਹੀਦੇ ਸੀਗੇ। ਉਹਨਾਂ ਨੇ ਪਾਕਿਸਤਾਨੀਆਂ ਨੇ ਮਤਲਬ ਕਿ ਬਾਉਂਸਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅੱਛਾ। ਸ਼ਾਇਦ ਮੁਦੱਸਰ ਨਜ਼ਰ ਸੀ ਤੇ ਬਿਸ਼ਨ ਸਿੰਘ ਬੇਦੀ ਨੇ ਅੰਪਾਇਰ ਨੂੰ ਕਿਹਾ ਕਿ ਇਹ 4-4 ਤੇ ਬਾਉਂਸਰਾਂ ਮਾਰੀ ਜਾਂਦੇ ਆ ਤੇ ਸਾਡੇ ਬੰਦੇ ਤਾਂ ਫਿਰ ਕੀ ਖੇਡਣਗੇ। ਉਦੋਂ ਇੱਕ ਓਵਰ ਇੱਕ ਬਾਉਂਸਰ ਨਿਯਮ ਨਹੀਂ ਸੀ ਹੁੰਦੇ। ਤੇ ਜਦੋਂ ਇਹ ਨਹੀਂ ਮੰਨੇ ਤੇ ਫਿਰ ਇਹਨਾਂ ਨੇ ਉਸ ਵੇਲੇ ਆਪਣੀ ਟੀਮ ਨੂੰ ਬੁਲਾ ਲਿਆ ਸੀ। ਕਹਿੰਦੇ ਜਾਓ ਭਰਾ, ਇਹਨਾਂ ਨੇ ਜਿੱਤਣਾ ਤੇ ਜਿੱਤ ਜਾਣ। ਯਾਨੀ ਇੰਡੀਆ ਦੀ ਟੀਮ ਨੇ ਮੈਚ ਹੀ ਛੱਡਤਾ ਸੀ। ਠੀਕ ਹੈ। ਬਿਸ਼ਨ ਸਿੰਘ ਬੇਦੀ ਇਸ ਤਰ੍ਹਾਂ ਦੇ ਫੈਸਲੇ ਲੈਣ ਵਾਲੇ ਸਨ ਤੇ ਬਹੁਤ ਦੁਖਦ ਗੱਲ ਹੈ। ਆਖਰੀ ਸਮਾਂ ਵੀ ਇੱਥੇ ਬਿਤਾਇਆ ਅੰਮ੍ਰਿਤਸਰ ਦੇ ਵਿੱਚ। ਇੱਥੇ ਆ ਗਏ ਸਨ। ਇਹਨਾਂ ਦਾ ਮੁੰਡਾ ਹੈ ਨਾ ਅੰਗਦ ਬੇਦੀ, ਇਹਨਾਂ ਦਾ ਮੁੰਡਾ ਨੇਹਾ ਧੂਪੀਆ ਇਹਨਾਂ ਦੀ ਨੂੰਹ ਆ। ਜੀ ਜੀ। ਅੱਛਾ। ਪਹਿਲਾ ਵਿਆਹ ਗਲੈਨਿਕ ਨਾਲ ਹੋਇਆ ਸੀਗਾ। ਆਸਟ੍ਰੇਲੀਆ ਦੀ ਸੀਗੀ ਉਹ ਕੁੜੀ। ਉਹਦੇ 'ਚ ਵੀ 2 ਕਿ 3 ਬੱਚੇ ਸਨ ਤੇ ਬਾਅਦ 'ਚ ਦੂਜੇ ਵਿਆਹ 'ਚ ਬੱਚੇ ਨੇ ਅੰਗਦ ਦੇ ਤੇ ਉਹਦੀ ਵਾਈਫ ਨੇਹਾ। ਇੱਕ ਹੋਰ ਸ਼ਾਇਦ ਕੁੜੀ ਵੀ ਆ। ਸੋ ਬਿਸ਼ਨ ਸਿੰਘ ਬੇਦੀ ਚਲੇ ਗਏ ਨੇ ਇਸ ਸੰਸਾਰ ਤੋਂ, ਪਰ ਆਪ ਦੇ ਸਮੇਂ ਦੇ ਮੈਂ ਕਹੂੰਗਾ ਕਿ ਜ਼ਬਰਦਸਤ। ਇਹਨਾਂ ਨੂੰ ਸਰਦਾਰ ਆਫ ਸਪਿਨ ਵੀ ਕਿਹਾ ਜਾਂਦਾ ਹੈ ਜੀ। ਮਤਲਬ ਕਿ ਆਪ ਦੇ ਜ਼ਮਾਨੇ ਦੇ ਜ਼ਬਰਦਸਤ ਪਲੇਅਰ। ਤੇ ਦੂਜੀ ਗੱਲ ਇਹ ਆ ਕਿ ਹੁਣ ਵੀ ਐਂਡ ਤੱਕ ਵੀ ਜਦੋਂ ਕਿਤੇ ਠੋਕ ਕੇ ਵਜਾ ਕੇ ਗੱਲ ਕਰਨ ਦਾ ਮੌਕਾ ਆਉਂਦਾ ਤੇ ਗੱਲ ਕਰਦੇ ਵੀ ਸਨ। ਹੁਣ ਤੇ ਚਲੋ ਸਰੀਰਕ ਤੌਰ ਤੇ ਕਮਜ਼ੋਰ ਹੋ ਗਏ। ਸੋ ਆਖਰੀ ਸਮਾਂ ਅੰਮ੍ਰਿਤਸਰ ਦੇ ਵਿੱਚ ਹੀ ਬਿਤਾਇਆ ਜੀ ਜੀ। ਤੇ ਮਿੰਟ ਜੀ, ਅਗਲੀ ਖਬਰ ਦਾ ਰੁਖ ਕਰੀਏ ਜੀ। ਪਟਵਾਰੀਆਂ ਵੱਲੋਂ ਸਰਕਲ ਛੱਡਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਜੀ।
ਹਾਂਜੀ ਦੇਖੋ, ਪੰਜਾਬ ਸਰਕਾਰ ਨੇ ਫੈਸਲਾ ਇਹ ਲਿਆ ਹੈ ਕਿ ਇੱਕ ਤਾਂ ਜਿਹੜੇ ਹੁਣ ਨੰਬਰਦਾਰ, ਪੰਚਾਇਤ ਸੈਕਟਰੀ, ਸਕੂਲ ਪ੍ਰਿੰਸੀਪਲ, ਹੈਡਮਾਸਟਰ ਇਹ ਸਰਟੀਫਿਕੇਟਾਂ ਨੂੰ ਤਸਦੀਕ ਕਰੋਗੇ, ਮਤਲਬ ਇਹ ਤਸਦੀਕ ਕਰ ਸਕਦੇ ਆ। ਮੇਰਾ ਗਲਾ ਖਰਾਬ ਹੈ ਜੀ, ਇਹ ਇਹੋ ਜਿਹੀ ਆਵਾਜ਼ ਤੁਹਾਨੂੰ ਸੁਣਾਈ ਦੇਵੇਗੀ ਅਕਸਰ। ਜੀ ਤੇ ਇਹਨਾਂ ਨੂੰ ਮਤਲਬ ਕਿ ਕਹਿ ਦਿੱਤਾ ਗਿਆ ਗੈਜ਼ਟਡ ਅਫਸਰ ਨੇ ਜਿਹੜੇ ਉਹ ਹੁਣ ਇਹ ਤਸਦੀਕ ਕਰ ਸਕਦੇ। ਇਸ ਤੋਂ ਇਲਾਵਾ ਕੁਝ ਜਿੱਦਾਂ ਕਲੈਕਟਰੇਟ ਨਾਲ ਜੁੜੇ ਜਿਹੜੇ ਮਸਲੇ ਹੁੰਦੇ ਆ, ਉਹ ਰਜਿਸਟਰੀ ਕਲਰਕ ਸਾਰੀ ਰਿਪੋਰਟ ਵਗੈਰਾ ਦੇਣਗੇ। ਜ਼ਮੀਨ ਦਾ ਰਿਕਾਰਡ ਜਿਹੜਾ ਹੈ ਉਹਦੀ ਰਿਪੋਰਟ ਇਹ ਐਸਐਮ ਜਿਹੜੇ ਹੁੰਦੇ ਉਹ ਜਾਰੀ ਕਰਨਗੇ। ਇਸ ਤੋਂ ਇਲਾਵਾ ਜਿਹੜੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਜ਼ਮੀਨ ਗਹਿਣੇ ਆ, ਸਟੇ ਇਤਿਆਦਿਕ ਦਾ ਜੋ ਵੀ ਰਿਕਾਰਡ ਹੋਏਗਾ ਉਹ ਸਾਰਾ ਇਹਨਾਂ ਦੀ ਡਿਊਟੀ ਲਾ ਦਿੱਤੀ। ਜੀ ਜੀ ਦੇਖੋ, ਇਸ ਤੋਂ ਇਲਾਵਾ ਸਰਕਾਰ ਨੇ ਇੱਕ ਹੋਰ ਕਦਮ ਚੁੱਕਣ ਦਾ ਸੋਚਿਆ, ਜਿਹੜਾ ਕਿ ਅੱਜ ਟ੍ਰਿਬਿਊਨ ਵਾਲਿਆਂ ਨੇ ਛਾਪਿਆ ਵੀ ਆ, ਕਿ ਪਟਵਾਰੀਆਂ ਨੂੰ ਸਬਕ ਸਿਖਾਉਣ ਤੇ ਰੌਂਚ ਹੈ ਸਰਕਾਰ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇਸ ਨੂੰ ਜ਼ਿਲ੍ਹਾ ਕੈਡਰ ਚੋਂ ਕੱਢ ਕੇ ਸਟੇਟ ਕੈਡਰ, ਮਤਲਬ ਸਟੇਟ ਕੈਡਰ ਦਾ ਫਰਕ ਕੀ ਪੈ ਜਾਏਗਾ, ਜਿਹੜਾ ਜ਼ਿਲ੍ਹਾ ਕੈਡਰ ਹੈ ਕਿ ਤੁਸੀਂ ਜ਼ਿਲ੍ਹੇ 'ਚ ਬਦਲੀ ਕਰਨੀ ਹੈ, ਤੇ ਸਟੇਟ ਕੈਡਰ ਤਾਂ ਫਿਰ ਤੁਸੀਂ ਸਾਰਾ ਸਟੇਟ ਵੀ ਵਿਖਾ ਸਕਦੇ ਹੋ ਅਗਲੇ। ਤਾਂ ਇਹ ਵੀ ਦੂਸਰਾ ਕਦਮ ਜਿਹੜਾ ਉਹ ਸਰਕਾਰ ਪੁੱਟਣ ਜਾ ਰਹੀ। ਹਾਲਾਂਕਿ ਪਟਵਾਰੀਆਂ ਨੇ ਆਖਿਆ ਵਾ ਕਿ ਬਈ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਫਿਰ ਅਸੀਂ ਇਹਨੂੰ ਕਾਨੂੰਨੀ ਚੈਲੰਜ ਵੀ ਕਰ ਸਕਦੇ ਹਾਂ। ਪਰ ਦੇਖੋ ਤੋਂ ਬਾਅਦ ਦੀ ਗੱਲ ਆ, ਪਰ ਹਾਲ ਫਿਲਹਾਲ ਕਿਉਂਕਿ ਸਰਕਲ ਛੱਡ ਦਿੱਤੇ ਗਏ ਪਟਵਾਰੀਆਂ ਵੱਲੋਂ ਜੀ 3000 ਤੋਂ ਵੱਧ ਸਰਕਲ ਛੱਡੇ ਆ। ਇਹਨਾਂ ਨੂੰ ਹੁਣ 2-2.5 ਨਾਲ ਗੁਣਾ ਕਰ ਲਓ, 7-8 ਹਜ਼ਾਰ ਪਿੰਡ ਜਿਹੜਾ ਆ ਉਹ ਤੇ ਬਈ ਇੱਕ ਤਰ੍ਹਾਂ ਨਾਲ ਕਹਿ ਲਓ ਆ ਗਿਆ ਹੁਣ ਇਸ ਮਾਮਲੇ ਤੇ ਕਿ ਉੱਥੇ ਤੇ ਜੇ ਵੋਟਾਂ ਵਾਟਾਂ ਜਿਵੇਂ ਐਸਸੀਪੀਸੀ ਦੀਆਂ ਬਣ ਰਹੀਆਂ ਨੇ ਉਹ ਵੀ ਕੰਮ ਪ੍ਰਭਾਵਿਤ ਹੁੰਦੇ ਆ। ਇਸ ਕਰਕੇ ਜਿਹੜੀ ਪੈਂਡੈਂਸੀ ਜੁੜੀ ਆ ਸਰਟੀਫਿਕੇਟ ਵਗੈਰਾ ਦੇ ਨਾਲ, ਉਹਨੂੰ ਹੱਲ ਕਰਨ ਲਈ, ਉਹਨੂੰ ਘੱਟ ਕਰਨ ਲਈ ਇਹਨਾਂ ਨੇ ਜ਼ਰੂਰ ਇਹ ਕਦਮ ਚੁੱਕਿਆ। ਪਰ ਇਹਦੇ ਵਿੱਚ ਵੀ ਵੇਖੋ, ਇਹ ਕਹਿੰਦੇ ਸੀ ਮਾਸਟਰਾਂ ਨੂੰ ਅਸੀਂ ਫਾਲਤੂ ਕੰਮ ਨਹੀਂ ਦੇਣੇ, ਤੇ ਮਾਸਟਰਾਂ ਨੂੰ ਵਿੱਚ ਦੇ ਦਿੱਤੇ ਆ ਇਹਨਾਂ ਨੇ ਫਾਲਤੂ ਕੰਮ। ਹਟਦੇ ਤੇ ਹੈ ਕਿ ਨਹੀਂ। ਜੀ ਤੇ ਮਿੰਟੂ ਜੀ, ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਇਨਫਲੂਐਂਸਰਸ ਦੀ, ਕਹਿੰਦੇ ਹੁਣ ਇਹ ਪ੍ਰਚਾਰ ਵੀ ਕਰਨਗੇ ਜੀ। ਹਾਂਜੀ ਬਿਲਕੁਲ, ਪਾਲਿਸੀ ਲੈ ਆਂਦੀ ਆ ਸਰਕਾਰ ਨੇ ਕਿ ਜਿਹੜੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਹੈਗੇ ਆ, ਇਨਫਲੂਐਂਸਰ ਦਾ ਮਤਲਬ ਇਹੀ ਆ ਕਿ ਜਿਨ੍ਹਾਂ ਦੇ ਕੁਝ ਜ਼ਿਆਦਾ ਹੁੰਦੇ ਨੇ ਸੁਣਨ ਵਾਲੇ, ਚਾਹਣ ਵਾਲੇ, ਤੇ ਉਹ ਹੁਣ ਸਰਕਾਰ ਦੀਆਂ ਜੋ ਨੀਤੀਆਂ ਨੇ, ਸਰਕਾਰ ਜੋ ਉਹਨਾਂ ਨੂੰ ਕਹੂਗੀ ਉਹ ਅੱਗੇ ਰੱਖਿਆ ਕਰੂਗੇ। ਵੈਸੇ ਤਾਂ ਦੇਖੋ ਇਹਨਾਂ ਦੀ ਨੀਤੀ ਨੂੰ ਜੇ ਪੜ੍ਹੀਏ ਤੇ ਇੱਥੇ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਨੂੰ, ਪੰਜਾਬ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਸਤੇ ਇਹਨਾਂ ਇਨਫਲੂਐਂਸਰਾਂ ਦਾ ਬਈ ਅਸੀਂ ਸਹਾਰਾ ਲਵਾਂਗੇ। ਇਨਫਲੂਐਂਸਰ ਜਿਹੜੇ ਕਿ ਪ੍ਰਭਾਵ ਪਾਉਂਦੇ ਆ। ਜੀ ਜੀ ਅੱਜ ਕੱਲ ਸੋਸ਼ਲ ਮੀਡੀਆ ਦਾ ਵੀ ਯੁੱਗ ਹੈ ਨਾ, ਤਾਂ ਉਹ ਮੰਨਦੇ ਆ ਕਿ ਬਈ ਇਹਨਾਂ ਨੂੰ ਵੀ ਵਰਤਿਆ ਜਾ ਸਕਦਾ ਹੈ। ਵੈਸੇ ਕਮਾਲ ਦੀ ਗੱਲ ਹੈ ਕਿ ਪਿਛਲੇ ਦਿਨੀ ਮੋਦੀ ਸਰਕਾਰ ਕਹਿ ਰਹੀ ਸੀਗੀ, ਇਹਨਾਂ ਬਾਰੇ ਵੀ ਖਬਰ ਸੀ ਕਿ ਇਹਨਾਂ ਦੀਆਂ ਹੁਣ ਨੀਤੀਆਂ ਦਾ ਗੁਣਗਾਨ ਫੌਜ ਵੀ ਕਰ ਸਕਦੀ ਹੈ। ਜੀ ਜੀ ਅੱਛਾ। ਇਧਰੋਂ ਇਨਫਲੂਐਂਸਰ ਲੈ ਆਂਦੇ ਇਹਨਾਂ ਨੇ। ਹਾਂਜੀ, ਇਨਫਲੂਐਂਸਰ ਜਿਹੜੇ ਆ ਉਹ ਹੁਣ ਦੇਖੋ ਉਹਦੇ ਚ ਕੀ ਇਹਨਾਂ ਨੇ ਕੈਟਾਗਰੀਆਂ ਬਣਾ ਕੇ ਕਿਹਾ ਕਿ ਜਿਵੇਂ ਮੰਨ ਲਓ 1 ਮਿਲੀਅਨ ਜਿਹਦਾ ਸਬਸਕ੍ਰਾਈਬਰ ਹੈਗਾ, ਉਹ ਬੰਦਾ 8 ਲੱਖ ਰੁਪਏ ਤੱਕ ਦਾ ਪੈਕੇਜ ਲੈਣ ਦਾ ਕਹ ਲਓ ਕਿ ਯੋਗ ਹੋ ਜਾਏਗਾ ਜੀ। ਤੇ ਜਿਹੜਾ ਕੋਈ 10,000 ਤੋਂ, ਮਤਲਬ ਕਿ ਇਹ ਕੈਟਾਗਰੀਆਂ ਚ ਵੰਡ ਦਿੱਤਾ, ਉਹ 3 ਲੱਖ ਤੋਂ ਲੈ ਕੇ 8 ਲੱਖ ਤੱਕ ਦਾ ਪੈਕੇਜ ਆ। ਪਰ ਇਹਨੂੰ ਜਦੋਂ ਗੌਰ ਨਾਲ ਪੜ੍ਹਦੇ ਆ ਅਸੀਂ ਤਾਂ ਇਹਦੇ ਵਿੱਚ ਕਾਫੀ ਕੁਝ ਹੈ ਲਿਖਿਆ ਹੋਇਆ ਕਿ ਇੱਕ ਤੇ ਉਹਦੇ ਤੇ ਕੇਸ ਨਹੀਂ ਚੱਲਦਾ ਹੋਣਾ ਚਾਹੀਦਾ ਜਿਹੜਾ ਇਹਨਾਂ ਦੇ ਨਾਲ ਕੰਟਰੈਕਟ ਕਰੇਗਾ। ਇਹ ਤੋਂ ਇਲਾਵਾ ਉਹ ਕਿਸੇ ਰਾਜ ਸਰਕਾਰ ਜਾਂ ਪੀਐਸਯੂ ਵੱਲੋਂ ਬਲੈਕ ਲਿਸਟਡ ਨਾ ਹੋਵੇ, ਕਿਤੇ ਉਹ ਦਿਵਾਲੀਆ ਜਾਂ ਰਿਸੀਵਰਸ਼ਿਪ ਦੇ ਵਿੱਚ ਨਹੀਂ ਹੋਣਾ ਚਾਹੀਦਾ, ਉਹਦਾ ਕੋਈ ਆਪਣਾ ਹੋਰ ਕਾਰੋਬਾਰ ਨਹੀਂ ਹੋਣਾ ਚਾਹੀਦਾ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਨਾਲ 1-2 ਚੀਜ਼ਾਂ ਹੋਰ ਵੀ ਸ਼ਰਤਾਂ ਦੇ ਵਜੋਂ ਤੈਅ ਕੀਤੀਆਂ ਨੇ ਕਿ ਇਹ ਜੋ ਸਮੱਗਰੀ ਪਾਉਣਗੇ ਰਾਸ਼ਟਰ ਵਿਰੋਧੀ ਜਾਂ ਰਾਜ ਦੇ ਹਿੱਤਾਂ ਦੇ ਖਿਲਾਫ ਨਾ ਹੋਵੇ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸੇ ਵੀ ਰਾਜਨੀਤਿਕ, ਧਾਰਮਿਕ ਤੇ ਵਿਵਾਦਤ ਵਿਸ਼ੇ ਨੂੰ ਇਹਨਾਂ ਦੀ ਕੋਈ ਸਮੱਗਰੀ ਜਿਹੜੀ ਹੈ ਉਹ ਵਧਾਵਾ ਨਹੀਂ ਦਊਗੀ। ਮਤਲਬ ਸਾਫ਼ ਹੈ, ਸਪਸ਼ਟ ਆ। ਇਹਦੇ ਵਿੱਚ ਜੇ ਆਪਾਂ ਦੇਖੀਏ ਕਿ ਕੋਈ ਬੰਦਾ ਜੇ ਇਹਨਾਂ ਦੇ ਨਾਲ ਕੰਟਰੈਕਟ 'ਚ ਆ ਗਿਆ ਤਾਂ ਫਿਰ ਉਹ ਰਾਜਨੀਤਿਕ ਮਤਲਬ ਇਹ ਆ ਕਿ ਇਹਨਾਂ ਦੇ ਤੇ ਸੋਨੇ ਦਿਨ ਪਰ ਰਾਤ ਗਾਈ ਜਾਵੇ, ਕੋਈ ਚੱਕਰ ਨਹੀਂ ਹੈਗਾ। ਸਰਕਾਰ ਦਾ ਤਾਂ ਗੁਣਗਾਨ ਕਰੂਗਾ, ਆਬਵੀਅਸ ਹੈ,
ਹੂੰ 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 ਪਰ ਗੱਲ ਇਹ ਹੈ ਕਿ ਕਿਸੇ ਹੋਰ ਥਾਂ ਤੇ ਉਹ ਇਹਨਾਂ ਦੀ ਆਲੋਚਨਾ ਨਹੀਂ ਕਰ ਸਕੇਗਾ। ਆਹ ਕਹਿਣ ਦਾ ਮਤਲਬ, ਹੂੰ ਯਾਨੀ ਜੇ ਗੱਲ 'ਚ ਪਟਾ ਪਵਾ ਲਿਆ ਤਾਂ ਬਸ ਭਾਈ ਫਿਰ ਤੁਸੀਂ ਜੋ ਸਰਕਾਰ ਕਹੂਗੀ ਆਪਣੇ ਹਿਸਾਬ ਕਿਤਾਬ ਨਾਲ ਚਲਾਊਗੀ ਤਾਂ ਉਹ ਤੁਹਾਨੂੰ ਚੱਲਣਾ ਪੈਣਾ। ਬਾਕੀ ਤਾਂ ਉਹੀ ਸ਼ਰਤਾਂ ਹੁੰਦੀਆਂ ਨੇ ਕਿ ਜੋ ਵੀ ਤੁਹਾਡੀ ਕ੍ਰੀਏਟੀਵਿਟੀ ਹੋਏਗੀ ਉਹ ਮੌਲਿਕ ਤੌਰ ਤੇ ਤੁਹਾਡੀ ਹੋਣੀ ਚਾਹੀਦੀ ਆ, ਵਗੈਰਾ ਵਗੈਰਾ, ਕਿ ਕੋਈ ਕਾਪੀਰਾਈਟ ਜਾਂ ਕੁਝ ਇਸ ਤਰ੍ਹਾਂ ਦਾ ਉਹਦਾ ਨਾ ਆਵੇ। ਇਹ ਜਿਹੜੇ ਹੁਣ ਇਨਫਲੂਐਂਸਰ ਹੈਗੇ ਆ ਉਹ ਕਿੰਨੇ ਕੁ ਇੱਧਰ ਆਉਂਦੇ ਆ ਪਤਾ ਨਹੀਂ, ਕਿਉਂਕਿ ਇਹ ਤੇ ਸਾਫ਼ ਹੈ ਨਾ, ਸਪਸ਼ਟ ਆ ਕਿ ਜਿਹੜਾ ਵੀ ਕੋਈ ਆਏਗਾ ਉਹਦਾ ਵਿਰੋਧ ਵੀ ਹੋਣਾ। ਜਿੰਨਾ ਮਰਜ਼ੀ ਕੋਈ ਕਹੀ ਜਾਵੇ ਕਿ ਮੇਰਾ ਪੇਸ਼ਾ ਹੈ ਯਾਰ, ਮੇਰਾ ਧੰਦਾ, ਮੈਂ 4 ਪੈਸੇ ਵੀ ਕਮਾਉਣੇ ਆ, ਜਾਂ ਬਈ ਸਰਕਾਰ ਦੀਆਂ ਨੀਤੀਆਂ ਵੀ ਚੰਗੀਆਂ ਜਿਹੜੀਆਂ ਲੋਕਾਂ 'ਚ ਲਿਆਉਣੀਆਂ ਚਾਹੀਦੀਆਂ, ਪਰ ਲੋਕ ਵਿਰੋਧ ਵੀ ਕਰਨਗੇ। ਤਾਂ ਇਹ ਵੀ ਹੋ ਸਕਦਾ ਕਿ ਉਹਦੇ ਜਿਹੜੇ ਸਬਸਕ੍ਰਾਈਬਰ ਹੈ ਉਹ ਘਟਨੇ ਸ਼ੁਰੂ ਹੋ ਜਾਣ। ਇਹ ਵੀ ਗੱਲ ਜਿਹੜੀ ਉਹ ਕਾਬਲੇ ਗੌਰ ਹੈ। ਇਹਦੇ ਵਿੱਚ ਵੀ ਆਪਾਂ ਦੇਖਦੇ ਆ ਨਾ ਕਿ ਅੱਗੇ ਵੀ ਹੋਇਆ। ਬਾਕੀ ਇਹ ਜੋ ਕਹਿੰਦੇ ਆ ਉਹ ਠੀਕ ਹੈ, ਕਹਿਣ ਨੂੰ ਤੇ ਅੱਛੀ ਗੱਲ ਆ ਕਿ ਅਸੀਂ ਜੋ ਸਮਰਿੱਧ ਸੱਭਿਆਚਾਰ, ਵਿਰਾਸਤ ਤੇ ਜੋ ਸ਼ਾਸਨ ਆ ਇਹਦੇ ਮਤਲਬ ਕਿ ਪੱਖ ਤੋਂ ਗੱਲ ਕਰਨੀ ਆ। ਪਰ ਹੌਲੀ ਹੌਲੀ ਉਹ ਕਹਿਣ ਦਾ ਮਤਲਬ ਉੱਥੇ ਹੀ ਆ ਜਾਣੀ ਆ ਗੱਲ ਕਿ ਸਰਕਾਰੀ ਨੀਤੀਆਂ ਦਾ ਗੁਣਗਾਨ, ਸਰਕਾਰ ਦੀ ਮਸ਼ਹੂਰੀ ਜਾਂ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਹੈ, ਮਸ਼ਹੂਰੀ ਆ, ਪਰ ਇਹ ਸੋਸ਼ਲ ਮੀਡੀਆ ਦਾ ਇੱਕ ਹੋਰ ਕਹਿ ਲਓ ਕਿ ਅਗਾਂਹ ਦਾ ਸਟੈਪ ਹੈ ਕਿ ਅੱਜ ਵੇਖ ਲਓ ਕਿ ਸਰਕਾਰ ਜਿਹੜੀ ਹੈ ਉਹ ਇਨਫਲੂਐਂਸਰਾਂ ਨੂੰ ਤਰਜੀਹ ਦੇਣ ਲੱਗ ਪਈ ਹੈ, ਉਹਨਾਂ ਵਾਸਤੇ ਪਾਲਿਸੀ ਲੈ ਆਈ ਹੈ ਬਕਾਇਦਾ। ਤੇ ਨਾਲ ਹੀ ਇਹ ਵੀ ਆ, ਮੈਨੂੰ ਤੇ ਉਹ ਲਾਭ ਜਾਪਦਾ ਜੇ ਮੰਨ ਲਓ ਆ ਗਏ ਇਨਫਲੂਐਂਸਰ, ਇਹਨਾਂ ਦੇ ਮਤਲਬ ਕਿ ਵੀ ਪਲਾਨ ਕੋਈ ਚਲੋ ਪੈਕੇਜ ਪੁੱਕੇਜ ਉਹਨਾਂ ਦਾ ਹੱਕ ਵੀ ਆ, ਤਾਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੱਤਰਕਾਰਾਂ ਦੇ ਬਰੋਬਰ ਜੇ ਕਰ ਦੇਣਗੇ, ਉਹਨਾਂ ਦੀ ਐਂਟਰੀ ਹੋਊਗੀ ਪ੍ਰੋਗਰਾਮਾਂ 'ਚ। ਫਿਰ ਹੋ ਸਕਦਾ ਹਾਊਸ ਦੇ ਵਿੱਚ ਵੀ ਉਹਨਾਂ ਦੇ ਦਾਖਲੇ ਹੌਲੀ ਹੌਲੀ ਖੁੱਲ ਜਾਣ ਨਾ, ਕਿਉਂਕਿ ਉਹਨਾਂ ਨੇ ਤਾਂ ਸਰਕਾਰ ਦੇ ਇਵੈਂਟ ਦਿਖਾਉਣੇ ਆ। ਇਹ ਵੀ ਇੰਟਰਸਟਿੰਗ ਰਹੇਗਾ ਨਾ ਕਿ ਬਈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਪੱਤਰਕਾਰਾਂ ਦੇ ਬਰੋਬਰ ਕਰ ਦਿੱਤਾ ਜਾਵੇ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀ ਮਿੰਟੂ ਜੀ, ਬਾਜਵਾ ਸਾਹਿਬ ਕਹਿ ਰਹੇ ਨੇ, ਕਹਿੰਦੇ ਕਿ ਸੰਧਵਾਂ ਅਸਤੀਫਾ ਦੇਣ ਤੇ ਸਰਕਾਰ ਪੈਸੇ ਜਮ੍ਹਾਂ ਕਰਾਏ। ਮੇਰਾ ਖਿਆਲ ਮਾਮਲਾ ਜਿਹੜਾ ਸੈਸ਼ਨ ਸੱਦਿਆ ਸੀ ਪਿਛਲੇ ਦਿਨੀ ਉਹਦਾ ਹੋਣਾ। ਹਾਂਜੀ, ਉਹੀ ਚੱਲੀ ਜਾਂਦਾ ਹੈ ਜੀ। ਹੁਣ ਤਾਂ ਚਲੋ ਕਿ ਥੋੜੀ ਜਿਹੀ ਸ਼ਾਂਤੀ ਹੋ ਗਈ ਆ, ਪਰ ਬੀਤੇ 2 ਦਿਨ ਤਾਂ ਇਹ ਮਾਮਲਾ ਜਿਹੜਾ ਬਹੁਤ ਜ਼ਿਆਦਾ ਚੱਲਿਆ। ਹੁਣ ਦੇਖੋ ਗੱਲ ਤੇ ਇਹ ਹੈ ਨਾ ਕਿ ਜਿੱਦਾਂ ਆਪਾਂ ਨੂੰ ਪਤਾ ਹੀ ਆ ਕਿ ਠੀਕ ਹੈ, ਆਪੋਜੀਸ਼ਨ ਤੇ ਕਹਿਣਾ ਹੀ ਹੁੰਦਾ ਹੈ, ਆਪੋਜੀਸ਼ਨ ਤੇ ਆਪਾਂ ਨੂੰ ਪਤਾ ਹੀ ਆ ਦਬਾਅ ਬਣਾਉਂਦੀ ਆ, ਪਰ ਇਹਨਾਂ ਨੇ ਆਪਦੀ ਮਰਜ਼ੀ ਕਰਨੀ ਹੁੰਦੀ ਹੈ ਜਨਾਬ। ਇਹ ਕਿੱਥੇ ਇਹਨਾਂ ਚੀਜ਼ਾਂ ਨੂੰ ਗੌਲਦੇ ਨੇ। ਮਸਲਾ ਇਹ ਹੈ ਕਿ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਬਈ ਇਹ ਪੈਸਾ ਦੇਣ ਜਾਂ ਸਾਰਾ ਕੁਝ ਕਰਨ, ਤਾਂ ਬਹੁਤ ਮੌਕਿਆਂ ਤੇ ਫਿਰ ਤੁਹਾਡੇ ਤੋਂ ਵੀ ਵਸੂਲੀ ਬਣਦੀ ਆ। ਇਹੋ ਜਿਹੇ ਤੁਸੀਂ ਵੀ ਪੈਸੇ ਬਹੁਤ ਬਰਬਾਦ ਕੀਤੇ ਆ। ਤੁਹਾਡੇ ਝਗੜੇ 'ਚ ਜਿਹੜੇ ਉਹ ਗੇੜੇ ਲਾਉਂਦਾ ਰਿਹਾ ਹਰੀਸ਼ ਰਾਵਤ, ਤੁਹਾਡਾ ਤੇ ਹੈਲੀਕਾਪਟਰ ਨੂੰ ਲਿਆਉਣ ਤੇ ਉਹਨੂੰ ਛੱਡਣ ਤੇ ਹੀ ਰਹਿੰਦਾ ਸੀਗਾ। ਖਾ ਪੀ ਕੇ ਉਹ ਇੱਥੋਂ ਇੱਕ ਵਾਰੀ ਨਿਕਲ ਗਿਆ, ਪੈਸੇ ਜਿਹੜੇ ਸੀਗੇ ਉਹ ਲੋਕਾਂ ਦੇ ਖਜ਼ਾਨੇ ਚੋਂ ਦੇਣੇ ਪਏ, ਕਈ ਦਿਨ ਰਹਿਸ਼ ਰਹੀ ਇੱਥੇ। ਜੀ ਜੀ। ਸੋ ਬਥੇਰਾ ਕੁਛ ਤਾਂ ਤੁਸੀਂ ਵੀ ਉਹ ਨਹੀਂ ਕਹਿ ਸਕਦੇ, ਪਰ ਗੱਲ ਇਹ ਹੈ ਕਿ ਹਾਲੇ ਇਹ ਤੇ ਪਤਾ ਲੱਗੇ ਨਾ ਕਿ ਬਈ ਇਹ ਜਿਵੇਂ ਆਪਾਂ ਹੁਣ ਕਿਆਫਾ ਲਾਉਂਦੇ ਸੀਗੇ ਜਾਂ ਕਿ ਜਿਸ ਤਰ੍ਹਾਂ ਦੀ ਕੁੰਡੀ ਹੈਗੀ ਆ ਕਿ ਬਈ ਉਹ ਚੀਜ਼ ਜਿਹੜੀ ਆ ਹਟਵੀਂ ਉਹਦੇ ਤੋਂ ਹੁੰਦੀ ਆ। ਜਾ ਕੇ ਮੰਨ ਲਓ ਹੁਣ ਕੋਰਟ ਕਚਹਿਰੀ 'ਚ ਆਪਣਾ ਪੱਖ ਰੱਖਦੇ ਆ, ਕੋਈ ਇਹਨਾਂ ਤੇ ਇੰਤਜ਼ਾਰ ਕਰੀਏ। ਤੇ ਜੇ ਮੰਨ ਲਓ ਮੋਹਰ ਲੱਗਦੀ ਆ ਕਿ ਬਈ ਇਹ ਲੀਗਲ ਹੈ, ਤੇ ਫਿਰ ਤੇ ਮੈਨੂੰ ਲੱਗਦਾ ਸਾਨੂੰ ਭਗਵੰਤ ਮਾਨ ਦੇ ਨਾਲ ਖੜਨਾ ਚਾਹੀਦਾ, ਸਾਨੂੰ ਆਪਣੀ ਸਰਕਾਰ ਦੇ ਨਾਲ ਖੜਨਾ ਚਾਹੀਦਾ। ਫਿਰ ਸਾਨੂੰ ਇੰਨੇ ਵੀ ਬੇਜ਼ਮੀਰੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਉਹ ਕੇਂਦਰ ਦੇ ਮਤਲਬ ਕਿ ਲਾਏ ਰਾਜਪਾਲ ਨੂੰ ਕਹੀ ਜਾਈਏ ਨਹੀਂ ਇਹੀ ਸਹੀ ਆ। ਤੋ ਸਾਨੂੰ ਇਹ ਘੱਟੋ ਘੱਟ ਵੇਖਣਾ ਚਾਹੀਦਾ। ਹਾਂ, ਮੈਂ ਇਸ ਹੱਕ 'ਚ ਆ ਕਿ ਜੇਕਰ ਮੰਨ ਲਓ ਸੁਪਰੀਮ ਕੋਰਟ ਮੋਹਰ ਲਾ ਦਿੰਦਾ ਹੈ ਕਿ ਇਹ ਗੈਰ ਸੰਵਿਧਾਨਕ ਸੀ, ਦੈਨ ਆਪੋਜੀਸ਼ਨ ਜਿਹੜੀ ਆ ਉਹ ਭਾਵੇਂ ਧਰਨਾ ਲਾ ਕੇ ਵੀ ਪੈਸੇ ਵਸੂਲ ਕਰਵਾ ਲੈ, ਫਿਰ ਕੀ ਹੈ। ਫਿਰ ਤਾਂ ਇਹਨਾਂ ਦਾ ਵੈਸੇ ਵੀ ਨੈਤਿਕ ਤੌਰ ਤੇ ਹੱਕ ਬਣਦਾ, ਕਿਉਂਕਿ ਮਾਨ ਸਾਹਿਬ ਨੇ ਉਸੇ ਸੈਸ਼ਨ ਦੇ ਵਿੱਚ ਹੀ ਇਹ ਗੱਲ ਆਖੀ ਸੀ ਕਿ ਮੈਨੂੰ ਦੁੱਖ ਲੱਗਦਾ ਹੈ, 1-1 ਰੁਪਈਆ ਜਦੋਂ ਵੇਸਟ ਹੁੰਦਾ ਤੇ ਮੇਰਾ ਦਿਲ ਦੁਖਦਾ ਹੈ।
ਤਾਂ ਫਿਰ ਜੇ ਕਰੋੜ ਦੀ 1.5 ਕਰੋੜ ਦੀ ਕਿਤੇ ਗੱਲ ਆਏਗੀ ਤੇ ਫਿਰ ਤਾਂ ਉਹਨਾਂ ਦਾ ਦਿਲ ਜਿਹੜਾ ਹੈ ਉਹ ਦੁੱਖ ਕੇ ਹੋਰ ਜ਼ਿਆਦਾ ਦੁਖੀ ਹੋਏਗਾ। ਇਸ ਕਰਕੇ ਉਹਦੇ ਦਿਲ ਨੂੰ ਕੋਈ ਜ਼ਿਆਦਾ ਪ੍ਰੋਬਲਮ ਨਾ ਹੋਵੇ ਮੁੱਖ ਮੰਤਰੀ ਦੇ ਦਿਲ ਨੂੰ, ਤੇ ਫਿਰ ਉਹ ਹੌਲੇ ਜਿਹੇ ਉਹਨਾਂ ਨੂੰ ਭਰ ਦੇਣੇ ਚਾਹੀਦੇ ਆ। 92 ਬੰਦੇ ਆ, ਇੱਕ ਮਹੀਨੇ ਦੀ ਤਨਖਾਹ ਹੀ ਆ, ਫਿਰ ਹੋਰ ਕੀ ਆ। ਪਰ ਉਹਦੇ ਤੋਂ ਪਹਿਲਾਂ ਡਿਸਾਈਡ ਹੋ ਜਾਣਾ ਚਾਹੀਦਾ, ਫੈਸਲਾ ਹੋ ਜਾਣਾ ਚਾਹੀਦਾ ਆ ਕਿ ਕੀ ਸੰਵਿਧਾਨਕ ਹੈ ਜਾਂ ਗੈਰ ਸੰਵਿਧਾਨਕ ਹੈ। ਸੋ ਮੇਰੀ ਤਾਂ ਬੇਨਤੀ ਹੈ ਕਿ ਜੇ ਮੰਨ ਲਓ ਸੁਪਰੀਮ ਕੋਰਟ ਕਹਿੰਦਾ ਕਿ ਸੰਵਿਧਾਨਕ ਹੈ, ਫਰਜ਼ ਕਰੋ, ਤੇ ਫਿਰ ਆਪਾਂ ਧੱਕੇ ਨਾਲ ਥੋੜੀ ਕਹੀ ਜਾਵਾਂਗੇ ਕਿ ਰਾਜਪਾਲ ਚੰਗਾ ਜੀ, ਰਾਜਪਾਲ ਨੇ ਚੰਗਾ ਕੀਤਾ। ਕਿਉਂਕਿ ਜੇ ਇਸ ਤਰ੍ਹਾਂ ਹੈ ਤਾਂ ਉਹ ਸਾਡਾ ਸੈਸ਼ਨ ਹੈ ਨਾ, ਸਾਡੀ ਚੁਣੀ ਹੋਈ ਸਰਕਾਰ ਹੈ, ਸਾਡੀ ਸਰਕਾਰ ਦੇ ਫੈਸਲੇ ਆ, ਤਾਂ ਘੱਟੋ ਘੱਟ ਇਹ ਤਾਂ ਫਿਰ ਸਾਨੂੰ ਵੇਖਣਾ ਪਵੇਗਾ ਨਾ। ਇੰਤਜ਼ਾਰ ਕਰ ਲੈਣ ਕਿ ਇਹ ਜਾਂਦੇ ਆ, ਜੇ ਇਹ ਨਹੀਂ ਜਾਂਦੇ ਤੇ ਪ੍ਰਤਾਪ ਸਿੰਘ ਬਾਜਵਾ ਹੋਰ ਚਲੇ ਜਾਣ ਕੋਰਟ 'ਚ, ਫਿਰ ਹੋਰ ਕੀ ਹੈ। ਜੀ, ਤੇ ਮਿੰਟੂ ਜੀ ਗੱਲ ਕਰੀਏ ਮਨਪ੍ਰੀਤ ਬਾਦਲ ਦੀ, ਪੇਸ਼ ਨਹੀਂ ਹੋਏ, ਕਹਿੰਦੇ ਸਿਹਤ ਠੀਕ ਨਹੀਂ। ਹਾਂ ਜੀ, ਦੇਖੋ ਗੱਲ ਇਹ ਆ ਕਿ ਬਈ ਜਿਹੜੇ ਹੈਗੇ ਨੇ ਮਨਪ੍ਰੀਤ ਸਿੰਘ ਬਾਦਲ, ਆਪ ਦਾ ਪਾਸਪੋਰਟ ਤਾਂ ਉਹਨਾਂ ਨੇ ਭੇਜ ਦਿੱਤਾ ਹੈ ਜੀ ਕਿ ਬਈ ਪਾਸਪੋਰਟ ਤੇ ਮੈਂ ਆਪਦਾ ਸਰੈਂਡਰ ਕਰ ਰਿਹਾ ਵਾਂ, ਤੇ ਆਪ ਉਹ ਨਹੀਂ ਗਏ, ਕਹਿੰਦੇ ਕਿ ਥੋੜੀ ਜਿਹੀ ਨਾ ਰੀੜ ਦੀ ਹੱਡੀ 'ਚ ਕੋਈ ਆ ਗਈ ਆ, ਮਤਲਬ ਤਕਲੀਫ ਆ ਗਈ ਆ, ਇਸ ਕਰਕੇ ਮੈਂ ਆ ਨਹੀਂ ਸਕਦਾ ਜੀ। ਉਦਾਂ ਤੇ ਆਪਾਂ ਵੇਖਿਆ ਕਿ ਮਨਪ੍ਰੀਤ ਬਾਦਲ ਬਿਮਾਰ ਸ਼ਮਾਰ ਤੇ ਬੜਾ ਘੱਟ ਹੁੰਦੇ ਨੇ, ਆਮ ਤੌਰ ਤੇ ਦੇਖਿਆ ਨਹੀਂ ਆਪਾਂ, ਬੜਾ ਘੱਟ ਹੁੰਦੇ ਆ। ਪਰ ਕਈ ਵਾਰ ਕੀ ਆ ਕਿ ਦੇਖੋ ਬਿਮਾਰੀ ਸ਼ੁਮਾਰੀ ਚ ਲੱਗ ਜਾਂਦੀ ਆ, ਪਰ ਇਹ ਵੀ ਤੇ ਹੁੰਦਾ ਨਾ ਕਿ ਕਈ ਵਾਰ ਥੋੜਾ ਟਾਈਮ ਲਿਆ ਜਾਂਦਾ ਹੈ ਤੇ ਦੇਖਿਆ ਜਾਵੇ ਕੀ ਮਾਹੌਲ ਚਾਲ ਆ। ਦੇਖੋ ਪੇਸ਼ ਦਾ ਮਤਲਬ ਕਿ ਪੇਸ਼ ਦਾ ਭਾਵ ਇਹ ਆ ਕਿ ਜਾਂਚ ਪੜਤਾਲ ਤਾਂ ਜੁਆਇਨ ਕਰਨੀ ਪੈਣੀ ਹੈ ਤੁਹਾਨੂੰ ਜੀ, ਕਿਉਂਕਿ ਉਹ ਤਾਂ ਜਾਂ ਤਾਂ FIR ਰੱਦ ਹੋ ਜਾਵੇ ਜਾਂ ਤੁਹਾਨੂੰ ਕਲੀਨ ਚਿੱਟ ਮਿਲ ਜਾਵੇ ਉਸ ਮਾਮਲੇ 'ਚ, ਫਿਰ ਤੇ ਹੈ। ਜਦੋਂ ਤੁਹਾਨੂੰ ਬੇਲ ਦੇ ਨਾਲ ਇਹ ਕੰਡੀਸ਼ਨ ਲਾ ਕੇ ਦੇ ਦਿੱਤੀ ਗਈ ਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ, ਤਾਂ ਉਹ ਤਾਂ ਤੁਹਾਨੂੰ ਜਾਣਾ ਹੀ ਪਵੇਗਾ। ਪਰ ਕਈ ਵਾਰ ਆਪਾਂ ਦੇਖਿਆ ਇਸੇ ਤਰ੍ਹਾਂ ਹੀ ਹੋਇਆ, ਅੱਗੇ ਵੀ ਕਈ ਲੀਡਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੇ ਮੈਡੀਕਲ ਇਤਿਆਦਕ ਦਿੱਤੇ ਤੇ ਬਾਅਦ ਦੇ ਵਿੱਚ ਇੱਕ ਤੇ ਐਸਾ ਵੀ ਨਿਕਲਿਆ ਸੀ, ਪਹਿਲਾਂ ਮੈਡੀਕਲ ਦਿੰਦਾ ਰਿਹਾ ਤੇ ਮੁੜ ਕੇ ਉਹ ਕੈਨੇਡਾ ਨੂੰ ਚੜ ਚੱਲਿਆ ਸੀਗਾ ਤੇ ਉਹਨੂੰ ਰੋਕਿਆ ਵਿਜੀਲੈਂਸ ਵਾਲਿਆਂ ਨੇ। ਬਾਅਦ ਚ ਕਹਿੰਦਾ ਸੀਗਾ ਕਿ ਨਹੀਂ ਕੋਈ ਨਹੀਂ, ਮੈਂ ਕਿਹੜਾ ਤੁਰ ਕੇ ਚੱਲਿਆ ਸੀ ਕੈਨੇਡਾ, ਮੈਂ ਤੇ ਮਤਲਬ ਕਿ ਉੱਥੇ ਬਹਿ ਕੇ ਜਾਣਾ ਸੀ ਜਹਾਜ਼ ਤੇ, ਉਹ ਗੋਡਾ ਜੋ ਦੁਖਦਾ ਸੀ ਜੀ, ਉਹ ਕਹਿੰਦਾ ਸੀ ਕਿ ਮੈਂ ਕਿਹੜਾ ਤੁਰ ਕੇ ਜਾਣਾ ਕੈਨੇਡਾ, ਮੈਂ ਤੇ ਜਹਾਜ਼ ਤੇ ਜਾਣਾ ਸੀ। ਸੋ ਇਹ ਵੀ ਹੋ ਜਾਂਦਾ ਹੈ। ਤੇ ਬਾਕੀ ਮਨਪ੍ਰੀਤ ਬਾਦਲ ਹੁਣ ਅਗਲੇ ਸੰਮਨ ਤੇ ਤਾਂ ਆਉਣਗੇ, ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਦੇਰ ਲਟਕਾਇਆ ਜਾ ਸਕਦਾ ਹੈ। ਇਹਦੇ ਤੁਹਾਨੂੰ ਪਤਾ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਾਣਾ ਪਿਆ ਸੀਗਾ, ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣਾ ਪਿਆ ਸੀਗਾ, ਨਹੀਂ ਤਾਂ ਉਹੋ ਜਿਹਾ ਪ੍ਰਬੰਧ ਉਹ ਕਰ ਲੈਣਗੇ ਕਿ ਹਾਂ ਅਸੀਂ ਉੱਥੇ ਆ ਜਾਂਦੇ ਜਿੱਥੇ ਤੁਸੀਂ ਹੋ, ਦੱਸੋ ਕਿੱਥੇ ਆਈਏ। ਸੋ ਇਨਵੈਸਟੀਗੇਸ਼ਨ ਦੇ ਵਿੱਚ ਤੇ ਜਾਣਾ ਹੀ ਪੈਣਾ, ਕੁਝ ਵੀ ਕਰ। ਜੀ, ਤੇ ਟ੍ਰੇਨ ਫਾਇਰਿੰਗ ਕਾਂਡ ਦੇ ਵਿੱਚ ਦੋਸ਼ੀ ਕਹਿੰਦੇ ਮਾਨਸਿਕ ਤੰਦਰੁਸਤ ਨਿਕਲਿਆ ਮਿੰਟੂ ਜੀ। ਹਾਂਜੀ ਦੇਖੋ, ਇਹ ਉਹ ਹੈਗਾ ਸੀਗਾ ਨਾ GRP ਵਾਲਾ, ਜਿਹਨੇ ਟ੍ਰੇਨ ਦੇ ਵਿੱਚ ਇੱਕ ਤੇ ਮਾਰਿਆ ਸੀ ਥਾਣੇਦਾਰ, ਤੇ ਕੁਝ ਮੁਸਾਫਰ ਮਾਰ ਦਿੱਤੇ ਸਨ, ਸ਼ਾਇਦ 3 ਮੁਸਾਫਰ ਮਾਰੇ ਸੀ। ਹੁਣ ਹੋਇਆ ਕੀ ਆ ਕਿ ਇਹਦੇ ਬਾਰੇ ਕਿਹਾ ਗਿਆ ਸੀਗਾ ਤੇ ਘਰਦਿਆਂ ਨੇ ਆਖਿਆ ਸੀਗਾ ਕਿ ਵੇਖੋ ਜੀ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ, ਗੁੱਸੇਖੋਰ ਬਣ ਗਿਆ ਸੀਗਾ, ਮਤਲਬ ਕਿ ਇਹਦਾ ਮਾਨਸਿਕ ਤਵਾਜ਼ਨ ਠੀਕ ਨਹੀਂ ਜੇ ਹੈਗਾ। ਉਸ ਤੋਂ ਬਾਅਦ ਹੁਣ ਜਦੋਂ ਚੈੱਕ ਚੁੱਕ ਕੀਤਾ ਗਿਆ, ਉਹ ਤਾਂ ਕੁਝ ਵੀ ਨਹੀਂ ਹੁੰਦੇ ਹੋਇਆ, ਚੇਤਨ ਸਿੰਘ ਦਾ ਨਾਮ ਸੀਗਾ। ਤਾਂ ਇਹ ਹੁਣ ਚਾਰਜ ਸ਼ੀਟ ਜਿਹੜੀ ਦਾਖਲ ਕੀਤੀ ਗਈ ਆ, ਉਹਦੇ ਵਿੱਚ ਸਾਰਾ ਕੁਝ ਆ ਗਿਆ ਕਿ ਇਹ ਦਿਮਾਗੀ ਤੌਰ ਤੇ ਸਥਿਰ ਹੈ ਪੂਰਾ, ਇਹਦਾ ਕੋਈ ਵੀ ਐਸਾ ਵੈਸਾ ਕੁਝ ਨਹੀਂ ਹੈਗਾ। ਤੇ ਨਾਲ ਜਿਹੜੇ ਸਾਰੇ ਸਬੂਤ ਸਬਾਤ ਰੱਖੇ ਆ ਕਿ ਕਿਸ ਤਰ੍ਹਾਂ ਟ੍ਰੇਨ ਦੇ ਅੰਦਰ ਇਹ ਘੁੰਮ ਫਿਰ ਰਿਹਾ ਸੀਗਾ, ਉਹ ਸਾਰੀ ਰਿਕਾਰਡਿੰਗ ਵਗੈਰਾ ਜਿਹੜੀ ਹੈਗੀ ਸੀਗੀ ਉਹ ਕੱਢੀ ਆ ਜੀ। ਹੁਣ ਪਹਿਲਾਂ ਤੇ ਇਹ ਕਿਹਾ ਗਿਆ ਸੀਗਾ, ਘਟਨਾ ਤੋਂ ਬਾਅਦ ਸ਼ੁਰੂਆਤ ਦੇ ਵਿੱਚ ਇਹਨੂੰ ਜਿਸ ਤਰ੍ਹਾਂ ਦਿਖਾਇਆ ਗਿਆ ਸੀਗਾ, ਗੱਲ ਇਹ ਆ ਕਿ ਇਹ ਕਹਾਣੀ ਨਿਕਲੀ ਸੀ ਕਿ ਇਸ ਕਾਂਸਟੇਬਲ ਨੇ ਨਾ ਮੁਸਲਮਾਨ ਤੇ ਕੋਈ ਕਮੈਂਟ ਕੀਤਾ ਸੀਗਾ ਜੀ, ਤੇ ਇਹਦਾ ASI ਨੇ ਵਿਰੋਧ ਕੀਤਾ ਸੀਗਾ, ਜਿਹਦੇ ਕਰਕੇ ਉਹਨੂੰ ਗੋਲੀ ਮਾਰੀ ਗਈ ਸੀ। ਫਿਰ ਉਸ ਤੋਂ ਬਾਅਦ ਮਤਲਬ ਕਿ
3 ਯਾਤਰੀਆਂ ਦੀ ਇਹ ਹੱਤਿਆ ਕਰਦਾ ਹੈ। ਵੀਡੀਓ ਦੇ ਵਿੱਚ ਸੁਣਾਈ ਵੀ ਦਿੰਦਾ ਹੈ ਕਿ ਜਿਹੜਾ ਇਹ ਦੋਸ਼ੀ ਹੈ ਕਾਂਸਟੇਬਲ, ਇਹ ਮੁਸਲਮਾਨਾਂ ਨੂੰ ਤੇ ਪਾਕਿਸਤਾਨਾਂ ਨੂੰ ਅਪਸ਼ਬਦ ਵੀ ਬੋਲਦਾ ਹੈ। ਤੇ ਉਸ ਤੋਂ ਬਾਅਦ ਜਿਹੜੇ ਨੇ ਬੰਦੇ ਮਾਰੇ ਆ, ਦੇਖੋ ਇਹਦੀ ਕੋਈ ਪੁਸ਼ਟੀ ਤੇ ਹੈ ਨਹੀਂ, ਪਰ ਗੱਲ ਸੁਣਨ ਦੇ ਵਿੱਚ ਮਿਲੀ ਸੀ ਕੁਝ ਮੀਡੀਆ ਰਿਪੋਰਟਾਂ ਚ ਉਦੋਂ, ਪ੍ਰਵੀਨ ਜੀ, ਕਿ ਬਈ ਇਹਨੇ ਪੁੱਛ ਕੇ ਯਾਨੀ ਆਇਡੈਂਟੀਟੀ ਲੈ ਕੇ ਤੇ ਫਿਰ ਉਹ ਮਾਰੇ ਸੀ, ਕਿਉਂਕਿ ਤਿੰਨੇ ਹੀ ਮੁਸਲਮਾਨ ਸੀ ਮੁਸਾਫਰਾਂ ਚ। ਹਾਂਜੀ ਹਾਂਜੀ, ਠੀਕ ਹੈ ਨਾ ਜੀ, ਮਤਲਬ ਕਿ ਪਛਾਣ ਪੁੱਛ ਕੇ ਫਿਰ ਗੋਲੀ ਮਾਰੀ ਜਾਂ ਇਹਨੇ ਪਛਾਣ ਕਰ ਲੈ ਕਿਸੇ ਵੀ ਤਰੀਕੇ ਤੇ। ਇਹ ਮਤਲਬ ਕਿ ਇਸ ਤਰ੍ਹਾਂ ਦਾ ਫਿਰ ਬਣ ਗਿਆ ਕਿ ਜਿੱਦਾਂ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਗਿਆ ਵਗੈਰਾ ਵਗੈਰਾ। ਤਾਂ ਫਿਰ ਸਵਾਲ ਉੱਠੇ ਕਿ ਇਹਨੂੰ ਬਚਾਉਣ ਦਾ ਤੇ ਕੋਈ ਤਰੱਦਦ ਨਹੀਂ ਕੀਤਾ ਜਾ ਰਿਹਾ। ਫਿਰ ਹੁਣ ਉਸ ਤੋਂ ਬਾਅਦ ਚਾਰਜਸ਼ੀਟ ਜਿਹੜੀ ਫਾਈਲ ਹੋਈ ਹੈ, ਠੀਕ ਹੈ, ਚਾਰਜਸ਼ੀਟ ਦੇ ਵਿੱਚ ਇਹਨੂੰ ਮਾਨਸਿਕ ਤੰਦਰੁਸਤ ਪਾਇਆ ਗਿਆ ਤੇ ਆਪੇ ਹੁਣ ਕੇਸ ਚੱਲੇਗਾ। ਮੈਨੂੰ ਨਹੀਂ ਲੱਗਦਾ, ਜਿਸ ਤਰ੍ਹਾਂ ਦੇ ਐਵੀਡੈਂਸ ਹੈ, ਜੇ ਗਵਾਹੀਆਂ ਵੀ ਹੋ ਗਈਆਂ, ਮੈਨੂੰ ਨਹੀਂ ਲੱਗਦਾ ਬਚੇਗਾ, ਇਹਨੂੰ ਸਜ਼ਾ ਹੋਏਗੀ, ਡੈਫੀਨਿਟਲੀ ਹੋਏਗੀ। ਜੀ ਜੀ ਜੀ। ਪਰ ਉਸ ਤੋਂ ਬਾਅਦ ਮਿੰਟੂ ਜੀ ਤੁਹਾਨੂੰ ਯਾਦ ਹੋਣਾ, ਉਹ ਬੀਬੀ ਵੀ ਇੱਕ ਜਿਹੜੀ ਟੀਚਰ ਸੀਗੀ, ਸ਼ਾਇਦ ਰਾਜਸਥਾਨ ਦਾ ਮਾਮਲਾ ਸੀਗਾ, ਉਹਨੇ ਇੱਕ ਨਹੀਂ ਜੀ, ਉੱਤਰ ਪ੍ਰਦੇਸ਼, ਹਾਂਜੀ ਯੂਪੀ ਦਾ ਸੀ, ਜਿਹਦੇ ਚਪੇੜਾ ਮਰਵਾਈਆਂ, ਹਾਂਜੀ ਚਪੇੜਾ ਮਰਵਾਈਆਂ ਸੀ। ਜੀ ਜੀ। ਸੋ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਖਬਰਾਂ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਰੁਖ ਕਰਾਂਗੇ ਬੰਗਲਾਦੇਸ਼ ਦਾ। ਬੰਗਲਾਦੇਸ਼ ਤੋਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਰਹੀ ਹੈ। ਬੰਗਲਾਦੇਸ਼ ਦੇ ਵਿੱਚ ਇੱਕ ਯਾਤਰੀ ਰੇਲ ਗੱਡੀ ਦੇ ਇੱਕ ਮਾਲ ਗੱਡੀ ਦੇ ਨਾਲ ਟਕਰਾ ਜਾਣ ਕਰਕੇ ਘੱਟੋ ਘੱਟ 20 ਜਣਿਆਂ ਦੀ ਮੌਤ ਹੋ ਗਈ ਹੈ ਤੇ ਕਈ ਜਣੇ ਜ਼ਖਮੀ ਦੱਸੇ ਗਏ ਨੇ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਿਸ਼ੋਰਗੰਜ ਤੋਂ ਢਾਕਾ ਜਾ ਰਹੀ ਯਾਤਰੀ ਮੁਸਾਫਰ ਰੇਲ ਗੱਡੀ ਸ਼ਾਮ 4:15 ਦੇ ਕਰੀਬ ਮਾਲ ਗੱਡੀ ਦੇ ਨਾਲ ਜਾ ਟਕਰਾਈ ਸੀ। 20 ਜਣਿਆਂ ਦੀ ਮੌਤ ਹੋ ਚੁੱਕੀ ਹੈ ਮੌਕੇ ਤੇ ਤੇ ਕਈ ਜਣੇ ਜ਼ਖਮੀ ਦੱਸੇ ਗਏ ਨੇ। ਪੁਲਿਸ ਦੇ ਕਹਿਣ ਦੇ ਮੁਤਾਬਕ ਜ਼ਖਮੀਆਂ ਦੇ ਗੰਭੀਰ ਜ਼ਖਮੀ ਲੋਕਾਂ ਦੀ ਗਿਣਤੀ ਵੱਧ ਹੋਣ ਕਰਕੇ ਮੌਤਾਂ ਦਾ ਆંકੜਾ ਵੱਧ ਵੀ ਸਕਦਾ ਹੈ। ਰੁਖ ਕਰਦੇ ਹਾਂ ਪੰਜਾਬ ਦੇ ਨਾਲ ਜੁੜੀਆਂ ਅਹਿਮ ਖਬਰਾਂ ਦਾ। ਗੱਲ ਕਰਾਂਗੇ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀ ਦੀ। ਇੱਥੋਂ ਦੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿਦਰੂ ਨੂੰ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ। ਉਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਵੇਰੇ 6:45 ਵਜੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਬਿਦਰੂ ਕਬੱਡੀ ਦਾ ਨਾਮੀ ਖਿਡਾਰੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਸਰਪੰਚੀ ਦਾ ਉਮੀਦਵਾਰ ਵੀ ਹੈ। ਤੁਹਾਨੂੰ ਯਾਦ ਹੋਣਾ ਸੰਦੀਪ ਨੰਗਲ ਅੰਬੀਆਂ ਦੇ ਮਾਮਲੇ ਦੇ ਵਿੱਚ ਉਸ ਨੂੰ ਵੀ ਇਸੇ ਤਰ੍ਹਾਂ ਚੱਲਦੇ ਮੈਚ ਦੇ ਵਿੱਚ ਕਬੱਡੀ ਦੇ ਮੈਚ ਦੇ ਵਿੱਚ ਗੋਲੀਆਂ ਮਾਰ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀ, ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਇੱਕ ਨਾਮੀ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹਰਵਿੰਦਰ ਸਿੰਘ ਬਿਦਰੂ ਇੱਕ ਨਾਮੀ ਕਬੱਡੀ ਖਿਡਾਰੀ ਦੱਸਿਆ ਜਾਂਦਾ ਤੇ ਇਸ ਨੂੰ ਦੱਸਿਆ ਜਾਂਦਾ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਸਰਪੰਚੀ ਦਾ ਉਮੀਦਵਾਰ ਵੀ ਹੈ। ਉਧਰ ਗੱਲ ਕਰੀਏ SYL ਦੀ। ਪਿਛਲੇ ਕਈ ਦਿਨਾਂ ਤੋਂ SYL ਦੇ ਬਾਰੇ ਕਾਫੀ ਚਰਚਾ ਚੱਲ ਰਹੀ ਆ ਔਰ ਚਰਚਾ ਹੋਣੀ ਵੀ ਚਾਹੀਦੀ ਹੈ ਔਰ ਇਹ ਚਰਚਾ ਪੰਜਾਬ ਦੇ ਪਰਸਪੈਕਟਿਵ ਤੋਂ ਹੋਣੀ ਚਾਹੀਦੀ ਹੈ, ਪੰਜਾਬ ਦੇ ਪਾਣੀਆਂ ਦੇ ਪਰਸਪੈਕਟਿਵ ਤੋਂ ਹੋਣੀ ਚਾਹੀਦੀ ਹੈ। ਸਤਲੁਜ ਯਮੁਨਾ ਲਿੰਕ ਨਹਿਰ ਦੀ ਕਾਨੂੰਨੀ ਲੜਾਈ ਸਰਕਾਰੀ ਖਜ਼ਾਨੇ ਤੇ ਹੁਣ ਭਾਰੀ ਪੈਣ ਲੱਗੀ ਹੈ, ਜਦੋਂ ਕਿ ਇਹ ਲੜਾਈ ਹਾਲੇ ਤੱਕ ਕਿਸੇ ਤਣ ਪੱਤਣ ਨਹੀਂ ਲੱਗੀ। ਅਹਿਮ ਤੱਥ ਸਾਹਮਣੇ ਆਏ ਨੇ ਕਿ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਾਬਕਾ ਐਡਵੋਕੇਟ ਜਨਰਲ ਨੂੰ ਭਾਰੀਆਂ ਫੀਸਾਂ ਵੀ ਤਾਰੀਆਂ ਗਈਆਂ ਨੇ। ਸੂਬਾ ਸਰਕਾਰ ਪਾਣੀਆਂ ਦੇ ਅਹਿਮ ਮਸਲੇ ਅੱਗੇ ਵਕੀਲਾਂ ਦੀਆਂ ਫੀਸਾਂ ਨੂੰ ਨਗੂਣਾ ਮੰਨ ਰਹੀ ਹੈ। SYL ਦੇ ਮਾਮਲੇ ਤੇ ਪੰਜਾਬ ਕਰੋ ਜਾਂ ਮਰੋ ਦੀ ਲੜਾਈ ਲੜ ਰਿਹਾ, ਹਾਲਾਂਕਿ ਇਹ ਮਾਮਲਾ ਕਈ ਦਹਾਕਿਆਂ ਤੋਂ ਲਟਕਦਾ ਰਿਹਾ। ਵੇਰਵਿਆਂ ਦੇ ਮੁਤਾਬਕ ਪੰਜਾਬ ਸਰਕਾਰ ਨੂੰ ਲੰਘੇ 7.5 ਵਰ੍ਹਿਆਂ ਦੇ ਦੌਰਾਨ ਸਤਲੁਜ ਯਮੁਨਾ ਲਿੰਕ ਨਹਿਰ ਦੀ ਸੁਪਰੀਮ ਕੋਰਟ ਦੇ ਵਿੱਚ ਕਾਨੂੰਨੀ ਲੜਾਈ ਲੜਨ ਦੇ ਵਾਸਤੇ ਵਕੀਲਾਂ ਦੀ ਫੌਜ ਨੂੰ ਫੀਸ ਵਜੋਂ 23 ਕਰੋੜ 29 ਲੱਖ ਰੁਪਇਆ ਦੇਣਾ ਪਿਆ। 1 ਜਨਵਰੀ 2016 ਤੋਂ ਲੈ ਕੇ 31 ਮਈ 2023 ਤੱਕ ਸਿਰਫ 13 ਵਕੀਲਾਂ ਦੇ ਬਿੱਲਾਂ ਦੀ ਰਾਸ਼ੀ ਹੀ 23 ਕਰੋੜ ਰੁਪਇਆ ਬਣਦੀ ਹੈ। ਸਰਕਾਰ ਵੱਲੋਂ ਬਹੁਤੇ ਬਿੱਲ ਤਾਰ ਦਿੱਤੇ ਗਏ ਨੇ, ਜਦੋਂ ਕਿ ਬਾਕੀ ਹਲੇ ਪ੍ਰਕਿਰਿਆ ਅਧੀਨ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ 1 ਕਰੋੜ 21 ਲੱਖ ਰੁਪਏ ਦੀ ਅਦਾਇਗੀ ਕੀਤੀ ਹੈ। ਪਿਛਲੀ ਕਾਂਗਰਸ ਸਰਕਾਰ ਸਮੇਂ SYL ਦਾ ਕੇਸ ਲੜਨ ਵਾਲੇ ਵਕੀਲਾਂ ਨੂੰ 6 ਕਰੋੜ 28 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਬਾਕੀ ਅਦਾਇਗੀ ਕਾਂਗਰਸ ਅਤੇ ਅਕਾਲੀ ਦਲ ਦੇ ਸਰਕਾਰ ਦੇ ਸਮੇਂ ਦੇ ਦੌਰਾਨ ਹੋਈ ਹੈ। ਖਾਸ ਗੱਲ ਇਹ ਹੈ ਕਿ ਕੈਪਟਨ ਸਰਕਾਰ ਦੇ ਸਮੇਂ ਤੈਨਾਤ ਰਹੇ ਐਡਵੋਕੇਟ ਜਨਰਲ ਅਤੁਲ ਨੰਦਾ ਦਾ 3 ਵਰ੍ਹਿਆਂ ਦਾ ਬਿੱਲ 60 ਲੱਖ ਰੁਪਏ ਬਣਿਆ ਸੀ, ਜਦੋਂ ਕਿ ਮੌਜੂਦਾ ਸਰਕਾਰ ਦੇ ਐਡਵੋਕੇਟ ਜਨਰਲ ਵਿਨੋਦ ਘਈ ਦਾ 7 ਮਹੀਨਿਆਂ ਦਾ ਬਿੱਲ 41 ਲੱਖ ਰੁਪਏ ਬਣਿਆ। ਇਸੇ ਤਰ੍ਹਾਂ ਲੰਘੇ 7.5 ਸਾਲਾਂ ਦੇ ਵਿੱਚ ਸਭ ਤੋਂ ਵੱਧ ਫੀਸ ਸੀਨੀਅਰ ਐਡਵੋਕੇਟ RS ਸੂਰੀ ਨੂੰ 5 ਕਰੋੜ 16 ਲੱਖ ਰੁਪਏ ਦਿੱਤੀ ਗਈ ਹੈ, ਜਦੋਂ ਕਿ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੂੰ ਫੀਸ ਵਜੋਂ 4 ਕਰੋੜ 8 ਲੱਖ ਰੁਪਏ ਦਿੱਤਾ ਗਿਆ। ਆਪ ਸਰਕਾਰ ਦੇ ਪੌਣੇ 2 ਸਾਲ ਦੇ ਕਾਰਜਕਾਲ ਦੇ ਦੌਰਾਨ SYL ਦੇ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ 3 ਦਫਾ ਸੁਣਵਾਈ ਹੋਈ ਹੈ। ਆਖਰੀ ਸੁਣਵਾਈ ਮੌਕੇ 4 ਅਕਤੂਬਰ ਨੂੰ ਸੁਪਰੀਮ ਕੋਰਟ ਨੇ SYL ਨਹਿਰ ਦੇ ਸਰਵੇਖਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਕਾਫੀ ਭਖੀ ਹੋਈ ਹੈ। ਇਸ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ ਨੂੰ ਖੁੱਲੀ ਬਹਿਸ ਵੀ ਲੁਧਿਆਣਾ ਦੇ ਵਿੱਚ ਰੱਖੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਹੋਰਨਾਂ ਵਕੀਲਾਂ ਨੂੰ ਭਾਰੀ ਫੀਸ ਤਾਰੀ ਗਈ ਹੈ, ਉਹਨਾਂ ਦੇ ਵਿੱਚ ਸੀਨੀਅਰ ਐਡਵੋਕੇਟ RK ਗਾਂਗੁਲੀ ਦਾ 3 ਕਰੋੜ 25 ਲੱਖ ਰੁਪਏ, ਐਡਵੋਕੇਟ ਔਨ ਰਿਕਾਰਡ JS ਛਾਬੜਾ ਦਾ 3.5 ਕਰੋੜ ਰੁਪਏ, ਐਡਵੋਕੇਟ ਵਿਨੇ ਕੇ ਸ਼ੈਲੇਂਦਰਾ ਦਾ 2 ਕਰੋੜ 18 ਲੱਖ ਰੁਪਏ, ਐਡਵੋਕੇਟ ਮੋਹਨ B ਕਟਰਕੀ ਦਾ ਬਿੱਲ 1 ਕਰੋੜ ਰੁਪਇਆ ਬਣਿਆ। ਇਸੇ ਤਰ੍ਹਾਂ ਸੀਨੀਅਰ ਵਕੀਲ ਹਰੀਸ਼ N ਸਾਲਵੇ ਨੂੰ 94 ਲੱਖ ਰੁਪਇਆ ਜਿਹੜਾ ਉਹ ਤਾਰਿਆ ਗਿਆ। ਸੀਨੀਅਰ ਵਕੀਲ ਡਾਕਟਰ ਰਾਜੀਵ ਧਵਨ ਨੂੰ 99 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਸਰਕਾਰੀ ਅਧਿਕਾਰੀ ਆਖਦੇ ਨੇ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਪੰਜਾਬ ਦੇ ਲਈ ਵਧੇਰੇ ਅਹਿਮੀਅਤ ਰੱਖਦਾ ਹੈ, ਕਿਉਂਕਿ ਨਹਿਰੀ ਪਾਣੀ ਦਾ ਤਾਲੁਕ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਉਹ ਆਖਦੇ ਨੇ ਕਿ ਮੁੱਦੇ ਦੇ ਸਾਹਮਣੇ ਵਕੀਲਾਂ ਦੀ ਫੀਸ ਮਾਇਨੇ ਨਹੀਂ ਰੱਖਦੀ ਅਤੇ ਇਹ ਫੀਸ ਨਿਯਮਾਂ ਦੇ ਮੁਤਾਬਕ ਹੀ ਤਾਰੀ ਗਈ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤਾਂ ਪ੍ਰਤੀ ਪੇਸ਼ੀ ਦੇ ਹਿਸਾਬ ਦੇ ਨਾਲ ਫੀਸ ਲੈਂਦੇ ਨੇ। ਅਹਿਮਦਾਬਾਦੀ ਵਕੀਲ ਨੇ ਫੀਸ ਤੋਂ ਤੌਬਾ ਕੀਤੀ ਹੈ। ਕੋਟਪੂਰਾ ਗੋਲੀकांड ਅਤੇ ਬੇਅਦਬੀ ਮਾਮਲਿਆਂ ਦੇ ਨਾਲ ਸੰਬੰਧਿਤ ਕੇਸਾਂ ਦੇ ਵਿੱਚ ਇੱਕ ਅਹਿਮਦਾਬਾਦੀ ਵਕੀਲ ਦੀ ਮਹਿੰਗੀ ਫੀਸ ਨੇ ਸਰਕਾਰ ਨੂੰ
ਧੜਕੂ ਲਾ ਦਿੱਤਾ ਹੈ, ਜਿਸ ਨੇ 2 ਕੇਸਾਂ ਦੇ ਪੰਜਾਬ ਸਰਕਾਰ ਨੂੰ 5 ਕਰੋੜ ਰੁਪਏ ਦੇ ਬਿੱਲ ਭੇਜ ਦਿੱਤੇ। ਇਸ ਵਕੀਲ ਨੇ ਪ੍ਰਤੀ ਵਰਚੁਅਲ ਪੇਸ਼ੀ ਦਾ 25 ਲੱਖ ਰੁਪਏ ਕਲੇਮ ਕੀਤਾ, ਜਦੋਂ ਕਿ ਪੰਜਾਬ ਸਰਕਾਰ ਨੇ ਇਸ ਤੇ ਇਤਰਾਜ਼ ਲਗਾ ਕੇ ਉਸ ਵਕੀਲ ਨੇ ਇਤਰਾਜ਼ ਲਗਾਇਆ ਤਾਂ ਉਸ ਵਕੀਲ ਨੇ ਪ੍ਰਤੀ ਪੇਸ਼ੀ ਦਾ ਬਿੱਲ ਘਟਾ ਕੇ 17 ਲੱਖ ਰੁਪਏ ਬਣਾ ਕੇ ਭੇਜ ਦਿੱਤਾ। ਹਾਲਾਂਕਿ ਸਰਕਾਰ ਨੇ ਪ੍ਰਤੀ ਪੇਸ਼ੀ 10 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸਰਕਾਰੀ ਖਜ਼ਾਨੇ ਨੂੰ ਕੇਸ 1.5 ਕਰੋੜ ਰੁਪਏ ਦੇ ਵਿੱਚ ਪਿਆ ਹੈ। ਵਿਧਾਨ ਸਭਾ ਦੇ ਖਜ਼ਾਨੇ ਦੇ ਵਿੱਚੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨੂੰ ਅਮਰਿੰਦਰ ਸਿੰਘ ਦੇ ਖਿਲਾਫ ਕੇਸ ਲੜਨ ਦੇ ਬਦਲੇ 1 ਕਰੋੜ 50,30,815 ਰੁਪਏ ਅਦਾ ਕੀਤੇ ਗਏ ਸਨ। ਉਹਨਾਂ ਦਿਨਾਂ ਦੇ ਵਿੱਚ ਗੱਠਜੋੜ ਸਰਕਾਰ ਨੇ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਦੇ ਵਿੱਚੋਂ ਆਊਟ ਰੱਖੇ ਜਾਣ ਨੂੰ ਆਪਣੇ ਵਕਾਰ ਦਾ ਸਵਾਲ ਬਣਾਇਆ ਹੋਇਆ ਸੀ। ਆਡਿਟ ਵਿਭਾਗ ਨੇ ਅਦਾਇਗੀ ਤੇ ਉਂਗਲ ਧਰੀ ਸੀ। ਇਸੇ ਤਰ੍ਹਾਂ ਮੁਖਤਾਰ ਅੰਸਾਰੀ ਮਾਮਲੇ ਦੇ ਵਿੱਚ ਕੈਪਟਨ ਸਰਕਾਰ ਨੇ ਵਕੀਲਾਂ ਨੂੰ ਫੀਸ ਵਜੋਂ 55 ਲੱਖ ਰੁਪਏ ਤਾਰੇ ਨੇ। ਇੱਥੇ ਮੇਰੇ ਖਿਆਲ 'ਚ ਇਹ ਵੀ ਗੱਲ ਕਹਿਣੀ ਕਿ ਵਾਜਬ ਗੈਰ ਵਾਜਬ ਨਹੀਂ ਹੈ ਕਿ ਬੇਸ਼ੱਕ 23 ਕਰੋੜ ਰੁਪਈਆ ਹੁਣ ਤੱਕ ਅਸੀਂ ਤਾਰ ਦਿੱਤਾ ਗਿਆ, ਪਰ ਇਹਦੇ 'ਚ ਕੀ ਕਿਸੇ ਵੀ ਵਕੀਲ ਨੇ ਪੰਜਾਬ ਦਾ ਉਹ ਪੱਖ ਰੱਖਿਆ ਜਿਹੜਾ ਪੱਖ ਪਾਣੀਆਂ ਦੇ ਮਾਹਰ ਜਾਂ ਪੰਜਾਬ ਦੇ ਬੁੱਧੀਜੀਵੀ ਜਾਂ ਪੰਜਾਬ ਦੇ ਵਿਦਵਾਨ ਜਾਂ ਪੰਜਾਬ ਦੇ ਲੋਕ ਕਹਿੰਦੇ ਆ। ਕਿਸੇ ਨੇ ਵੀ ਪੰਜਾਬ ਦੇ ਮਾਲਕੀ ਵਾਲੇ ਐਂਗਲ ਤੋਂ ਇਸ ਮਸਲੇ ਨੂੰ ਛੂਹਿਆ। ਪ੍ਰਤੀ ਪੇਸ਼ੀ 25-25 ਲੱਖ ਰੁਪਈਆ ਵਕੀਲ ਲੈਂਦੇ ਰਹੇ, ਕਰੋੜਾਂ ਰੁਪਈਆ ਵਕੀਲਾਂ ਨੂੰ ਦਿੱਤਾ ਅਸੀਂ। ਪਰ ਜੇਕਰ ਅਸੀਂ ਸੁਪਰੀਮ ਕੋਰਟ ਸਾਨੂੰ ਇਹੀ ਕਹਿ ਰਹੀ ਹੈ ਕਿ ਨਹਿਰ ਦਾ ਸਰਵੇਖਣ ਕਰਾ ਲਓ, ਤਾਂ ਉਹ ਫੀਸ ਸਾਨੂੰ ਕਿਸ ਭਾਅ ਪਈ? ਸਾਡਾ ਮੁੱਦਾ ਤਾਂ ਜਿਉਂਦਾ ਤਿਉਂ ਹੀ ਖੜਾ ਨਾ। 3 ਦਹਾਕਿਆਂ ਤੋਂ ਵੱਧ ਹੋ ਚੁੱਕੇ ਨੇ। ਹਲੇ SYL ਦੀ ਜਿਹੜੀ ਤਲਵਾਰ ਆ ਉਹ ਲਟਕ ਰਹੀ ਹੈ। ਕੋਈ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ ਤੇ ਨਾਲ ਇਹ ਹੁਣ ਪਿਛਲੇ ਦਿਨੀਂ ਇਹ ਵੀ ਗੱਲ ਉੱਠੀ ਸੀਗੀ ਕਿ ਇਹ ਸਿਆਸੀ ਮਸਲਾ ਨਹੀਂ ਹੈ। ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ। ਕੌਣ ਕਹਿੰਦਾ ਕਿ SYL ਸਿਆਸੀ ਮਸਲਾ ਨਹੀਂ ਹੈ? ਕਿ ਇੰਦਰਾ ਗਾਂਧੀ ਦਾ ਐਕੋਰਡ ਸਿਆਸੀ ਮਸਲਾ ਨਹੀਂ ਸੀ? ਕਿ ਉਹ ਦੇਸ਼ ਦੀ ਪ੍ਰਧਾਨ ਮੰਤਰੀ ਨਹੀਂ ਸੀ? ਕਿ ਨਹਿਰ ਕਢਵਾਉਣਾ, ਨਹਿਰ ਦਾ ਜੋ ਕਰੋੜਾਂ ਰੁਪਏ ਲਏ ਗਏ ਉਸ ਸਮੇਂ ਬਾਦਲ ਸਰਕਾਰ ਦੇ ਕਾਰਜ ਵੇਲੇ, ਕਿ ਉਹ ਗੈਰ ਸਿਆਸੀ ਲੋਕਾਂ ਨੇ ਲਏ ਸੀ? ਉਸ ਤੋਂ ਬਾਅਦ ਦਰਬਾਰਾ ਸਿੰਘ ਤੋਂ ਜਿਹੜੇ ਸਾਈਨ ਕਰਵਾਏ ਗਏ ਸੀ ਉਹ ਕਿ ਗੈਰ ਸਿਆਸੀ ਲੋਕਾਂ ਦੇ ਵਿੱਚ ਹੋਏ ਸੀਗੇ? ਉਸ ਤੋਂ ਬਾਅਦ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਜਿਹੜੇ ਪੱਖਾਂ ਨੂੰ ਛੋਹਿਆ ਗਿਆ ਸੀ, SYL ਦੇ ਬਣਾਉਣਾ ਤੈਅ ਕੀਤਾ ਗਿਆ ਸੀ ਤੇ ਨਾਲ ਚੰਡੀਗੜ੍ਹ ਵੀ ਦੇਣਾ ਕੀਤਾ ਮੰਨਿਆ ਸੀਗਾ ਕਿ ਚੰਡੀਗੜ੍ਹ ਵੀ ਦਿਆਂਗੇ। SYL ਦਾ ਮੁੱਦਾ ਜਿਉਂਦਾ ਤਿਉਂ ਹੈ, ਚੰਡੀਗੜ੍ਹ ਦੇ ਮੁੱਦੇ ਨੂੰ ਕੋਈ ਛੂਹਦਾ ਹੀ ਨਹੀਂ ਹੈ। ਸੋ ਕੀ ਉਹ ਗੈਰ ਸਿਆਸੀ ਮਸਲਾ ਸੀ? ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵਾਟਰ ਟਰਮੀਨੇਸ਼ਨ ਆਫ ਐਕਟ ਜਿਹੜਾ ਪਾਸ ਕੀਤਾ, ਉਹ ਕੀ ਉਹ ਗੈਰ ਸਿਆਸੀ ਸੀ? 2016 ਦੇ ਵਿੱਚ ਸੁਪਰੀਮ ਕੋਰਟ ਨੇ ਇਸ ਐਕਟ ਨੂੰ ਵਗਾ ਕੇ ਮਾਰਿਆ ਸੀ ਪਰਾਂ। ਪ੍ਰਧਾਨ ਮੰਤਰੀ ਰਾਜਸਥਾਨ ਦੇ ਵਿੱਚ ਬੋਲਦੇ ਆ ਤੇ ਕਹਿੰਦੇ ਆ ਕਿ ਕੁਝ ਰਾਜ ਕਹਿ ਰਹੇ ਨੇ ਕਿ ਪਾਣੀ ਜਿਹੜਾ ਵਾ ਉਹ ਅਸੀਂ ਨਹੀਂ ਦੇਣਾ ਤੇ ਅਸੀਂ ਬੂੰਦ ਵੀ ਨਹੀਂ ਜਾਣ ਦਿਆਂਗੇ। ਕੀ ਐਂ ਸਰਕਾਰ ਚੱਲਦੀ ਹੈ? ਕੀ ਇਹ ਗੈਰ ਸਿਆਸੀ ਹੈ? ਪ੍ਰਧਾਨ ਮੰਤਰੀ ਪਾਣੀਆਂ ਦੇ ਮਸਲੇ ਤੇ ਪੰਜਾਬ ਦੀ ਗੱਲ ਸੁਣਨ ਦੀ ਬਜਾਏ, ਪੰਜਾਬ ਦਾ ਪੱਖ ਰੱਖਣ ਦੀ ਬਜਾਏ ਉੱਥੇ ਉਲਟਾ ਪੰਜਾਬ ਦੇ ਨਾਲ ਹੀ ਸਿਆਸਤ ਕਰ ਰਹੇ ਨੇ। ਸੋ ਇਸ ਪੂਰੇ ਮਾਮਲੇ ਦੇ ਵਿੱਚ ਕੁਝ ਵੀ ਗੈਰ ਸਿਆਸੀ ਨਹੀਂ ਹੈ। ਹਾਂ, ਜੇਕਰ ਗੈਰ ਕਾਨੂੰਨੀ ਕਿਹਾ ਜਾ ਸਕਦਾ, ਜੇਕਰ ਗੈਰ ਜ਼ਰੂਰੀ ਕਿਹਾ ਜਾ ਸਕਦਾ, ਜੇਕਰ ਗੈਰ ਮਿਆਰੀ ਕਿਹਾ ਜਾ ਸਕਦਾ, ਉਹ ਹੈ ਪੰਜਾਬ ਦੇ ਨਾਲ ਧੱਕਾ। ਕਿ ਪੰਜਾਬ ਨੂੰ ਪਾਣੀ ਵੰਡ ਕੇ ਦੇ ਦਿੱਤਾ, ਉਹਦੇ ਵਿੱਚ ਮਾਲਕੀ ਨਹੀਂ ਤੈਅ ਕੀਤੀ ਗਈ। ਜਿੰਨਾ ਪਾਣੀ ਚਾਹੀਦਾ ਉਹਨਾਂ ਹਰਿਆਣੇ ਨੂੰ ਆਲਰੇਡੀ ਜਾ ਰਿਹਾ, ਪਰ ਇੱਕ ਕਾਨੂੰਨੀ ਨੁਕਤੇ ਦੇ ਰਾਹੀਂ ਹਰਿਆਣਾ ਕਹਿੰਦਾ ਕਿ ਮੇਰਾ ਇਸ ਪਾਣੀ ਤੇ ਹੱਕ ਬਣਦਾ, ਮੈਨੂੰ ਦਿਓ। ਪਰ ਜੇਕਰ ਵੰਡ ਦੇ ਆਧਾਰ ਤੇ ਵੇਖਿਆ ਜਾਵੇ ਤਾਂ ਉਹ ਪਾਣੀ ਪਹਿਲਾਂ ਹੀ ਹਰਿਆਣੇ ਨੂੰ ਜਾਈ ਜਾਂਦਾ। ਪੰਜਾਬ ਦੇ ਹਿੱਸੇ ਦੇ ਵਿੱਚੋਂ ਜਾਂ ਪੰਜਾਬ ਦਾ 70% ਪਾਣੀ ਦਿੱਲੀ, ਰਾਜਸਥਾਨ, ਹਰਿਆਣਾ ਨੂੰ ਜਾ ਰਿਹਾ, ਜਿਹੜੇ ਕਿ ਪੂਰੀ ਤਰ੍ਹਾਂ ਦੇ ਨਾਲ ਰਾਜਸਥਾਨ ਤੇ ਹਰਿਆਣਾ ਗੈਰ ਰਿਪੇਰੀਅਨ ਰਾਜ ਨੇ। ਅਸੀਂ ਰਿਪੇਰੀਅਨ ਰਾਜ ਹਾਂ, ਅਸੀਂ ਪਾਣੀ ਦੇ ਮਾਲਕ ਹਾਂ। ਸਾਡਾ ਪਾਣੀਆਂ ਦਾ ਰੇੜਕਾ ਹਿਮਾਚਲ ਨਾਲ ਤਾਂ ਪੈ ਸਕਦਾ ਹੈ, ਕਿਉਂਕਿ ਹਿਮਾਚਲ ਵੀ ਰਿਪੇਰੀਅਨ ਰਾਜ ਹੈ। ਪਾਣੀ ਉੱਥੋਂ ਆਉਂਦਾ, ਸਤਲੁਜ ਉੱਥੋਂ ਨਿਕਲਦਾ, ਰਾਵੀ ਬਿਆਸ ਉੱਥੋਂ ਨਿਕਲਦੇ ਨੇ। ਪਰ ਇਹਨਾਂ ਨਾਲ ਸਾਡਾ ਹੁਣ ਜਿਹੜੇ ਲੋਕਾਂ ਦਾ ਬੇਸਨ ਤੱਕ ਨਹੀਂ ਲੱਗਦਾ ਸਾਡੇ ਪੰਜਾਬ ਦੇ ਪਾਣੀਆਂ ਨਾਲ, ਉਹ ਲੋਕ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਲੇਮ ਕਰ ਰਹੇ ਆ। ਪਰ ਤੁਸੀਂ ਦੇਖੋ ਕਿ 1950 ਤੋਂ ਹੀ ਇਹਨਾਂ ਚੀਜ਼ਾਂ ਦੇ ਮੁੱਢ ਵੱਜ ਗਏ ਸਨ। ਆਪਾਂ ਬਹੁਤ ਵਾਰ ਹਿਸਟਰੀ 'ਚ ਜਾ ਕੇ ਇਹਨਾਂ ਚੀਜ਼ਾਂ ਨੂੰ ਖੰਗਾਲਣ ਦਾ ਯਤਨ ਕੀਤਾ। ਕੁਛ ਮਰਜ਼ੀ ਕਹੀ ਜਾਓ, ਚਾਹੇ ਗੁਲਜ਼ਾਰੀ ਲਾਲ ਨੰਦਾ, ਚਾਹੇ ਰਾਡੀ ਟ੍ਰਿਬਿਊਨਲ, ਚਾਹੇ 1976 ਦਾ ਅਕੌਰਡ, ਚਾਹੇ 1978 ਦੇ ਵਿੱਚ, ਚਾਹੇ ਬਰਨਾਲਾ ਸਰਕਾਰ, ਚਾਹੇ ਰਾਜੀਵ ਲੌਂਗੋਵਾਲ ਸਮਝੌਤਾ, ਚਾਹੇ ਕਿੰਨੇ ਵੀ ਪਾਣੀਆਂ ਦੇ ਹੁਣ ਤੱਕ ਦੇ ਸਮਝੌਤੇ ਚੱਕ ਕੇ ਵੇਖ ਲਓ, ਪੰਜਾਬ ਪੁਨਰ ਗਠਨ ਐਕਟ ਚੱਕ ਕੇ ਵੇਖ ਲਓ, ਇੱਕ ਤੁਹਾਨੂੰ ਸਿੱਟੇ ਤੇ ਪਹੁੰਚਣਾ ਕਿ ਔਖਾ ਨਹੀਂ ਹੋਊਗਾ, ਉਹ ਇਹ ਕਿ ਪੰਜਾਬ ਦੇ ਨਾਲ ਧੱਕਾ ਹੋਇਆ। ਬਹੁਤ ਵਾਰ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਕਹਿ ਰਹੇ ਸੀਗੇ ਕਿ ਤੁਸੀਂ YSL ਬਣਾ ਲਓ, ਯਮੁਨਾ ਸਤਲੁਜ ਲਿੰਕ ਲਾਈਨ ਬਣਾ ਲਓ, ਤੁਸੀਂ ਯਮੁਨਾ ਦਾ ਪਾਣੀ ਹਰਿਆਣੇ ਨੂੰ ਦੇ ਦਿਓ। ਜਦ ਸਾਡਾ ਪਾਣੀ ਤਾਂ ਹਰਿਆਣਾ ਨਾਲੋਂ ਵੰਡਿਆ ਗਿਆ, ਪਰ ਜਿਹੜਾ ਹਰਿਆਣੇ ਨੂੰ ਪਹਿਲਾਂ ਮਿਲ ਰਿਹਾ ਸੀ ਜਾਂ ਪੰਜਾਬ ਨੇ ਕਦੇ ਉਹਦੇ ਤੇ ਕਲੇਮ ਕੀਤਾ ਵਾ? ਨਹੀਂ ਕੀਤਾ। ਸੋ ਜੇਕਰ ਤੁਸੀਂ ਪੰਜਾਬ ਦੇ ਪਾਣੀਆਂ ਦੀ ਇਸ ਲੜਾਈ ਨੂੰ ਸਮਝਣਾ ਹੈ ਕਾਨੂੰਨੀ ਤੌਰ ਤੇ, ਨੁਕਤੇ ਦੇ ਤੌਰ ਤੇ, ਤਾਂ ਤੁਸੀਂ
ਪ੍ਰੀਤਮ ਸਿੰਘ ਕੁੰਮੇਦਾਨ ਇੱਕ ਬਹੁਤ ਪਾਣੀਆਂ ਦੇ ਮਾਹਰ ਹੋਏ ਨੇ। ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਨੇ, ਉਹਨਾਂ ਦੇ ਆਰਟੀਕਲ ਵੀ ਆਉਂਦੇ ਰਹਿੰਦੇ ਨੇ। ਜੋ ਤੁਸੀਂ ਉਹਨਾਂ ਨੂੰ ਪੜ੍ਹੋਗੇ ਤਾਂ ਉਹਨਾਂ ਨੇ ਤਕਰੀਬਨ ਕਿਤਾਬਾਂ ਦੇ ਵਿੱਚ ਇਹ ਗੱਲ ਸਾਫ਼ ਕੀਤੀ ਹੈ ਕਿ ਕਦੋਂ-ਕਦੋਂ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਵੱਜਿਆ ਤੇ ਕਿਸ ਆਧਾਰ ਤੇ ਜਿਹੜੀ ਵਿਕਟਮ ਦੀ ਇੱਕ ਧਿਰ ਹੁੰਦੀ ਹੈ, ਪੰਜਾਬ ਵਿਕਟਮ ਹੈ, ਪੰਜਾਬ ਦੀ ਲੁੱਟ ਪਾਣੀਆਂ ਦੀ ਕੀਤੀ ਜਾ ਰਹੀ ਹੈ, ਪਰ ਵਿਕਟਮ ਨੂੰ ਦੋਸ਼ੀ ਕਿਵੇਂ ਗਰਦਾਨਿਆ ਜਾਂਦਾ, ਇਹ ਚੀਜ਼ਾਂ ਤੁਹਾਡੀ ਸਮਝ ਦੇ ਵਿੱਚ ਆਉਣਗੀਆਂ। ਸੋ ਜਾਂਦੇ-ਜਾਂਦੇ ਇੱਕ ਹੋਰ ਜਿਹੜੀ ਖਬਰ ਆ ਉਹ ਕਰ ਲੈਂਦੇ ਹਾਂ ਆਪਾਂ। ਕਪੂਰਥਲਾ ਜ਼ਿਲ੍ਹੇ ਦੇ ਸੁਭਾਨਪੁਰ ਪੁਲਿਸ ਥਾਣੇ ਦੇ ਵਿੱਚ ਪਿਛਲੇ 1 ਸਾਲ ਦੇ ਦੌਰਾਨ ਔਰਤਾਂ ਦੇ ਖਿਲਾਫ ਨਸ਼ਿਆਂ ਦੇ ਨਾਲ ਸੰਬੰਧਿਤ ਦਰਜ ਹੋਈਆਂ 25 ਐਫਆਈਆਰਜ਼ ਇਸ ਵਪਾਰ ਦੇ ਵਿੱਚ ਔਰਤਾਂ ਦੀ ਵੱਧਦੀ ਭੂਮਿਕਾ ਨੂੰ ਦਰਸਾ ਰਹੀਆਂ ਨੇ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੁਭਾਨਪੁਰ ਦੇ ਵਿੱਚ ਕਰੀਬ 50 ਐਫਆਈਆਰਜ਼ ਹੋਈਆਂ ਨੇ। ਪਿੰਡ ਦੇ ਕੁੱਲ ਨਸ਼ਾ ਤਸਕਰਾਂ ਦੇ ਵਿੱਚੋਂ ਕਰੀਬ 40% ਔਰਤਾਂ ਨੇ। ਹਾਲਾਂਕਿ ਜ਼ਿਲ੍ਹੇ ਦੇ ਵਿੱਚ ਇਸ ਦੇ ਕੁੱਲ ਅੰਕੜੇ ਕਿਤੇ ਵੱਧ ਨੇ ਤੇ ਇਹਨਾਂ ਦੀ ਜਾਣਕਾਰੀ ਬਾਅਦ ਦੇ ਵਿੱਚ ਹੀ ਦਿੱਤੀ ਜਾ ਸਕੇਗੀ। ਸੋ ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਕਪੂਰਥਲਾ ਦੇ ਬਾਦਸ਼ਾਹਪੁਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਦੇ ਵਿੱਚ ਇੱਕ ਕੁੜੀ ਨਸ਼ਾ ਵੇਚ ਰਹੀ ਸੀ। ਉਸ ਦੇ ਪਿਤਾ ਦੇ ਖਿਲਾਫ ਨਸ਼ਿਆਂ ਦੇ 5 ਕੇਸ ਦਰਜ ਨੇ, ਜਦਕਿ ਮਾਂ ਤੇ ਭਰਾ ਵੀ ਨਸ਼ਾ ਵੇਚਣ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ। ਜ਼ਿਲ੍ਹੇ ਦੇ ਜਿਹੜੇ ਪਿੰਡਾਂ ਦੇ ਵਿੱਚ ਨਸ਼ਿਆਂ ਦੀ ਸਪਲਾਈ ਜ਼ਿਆਦਾ, ਉਹਨਾਂ ਦੇ ਵਿੱਚ ਡੋਗਰਨਵਾਲ, ਬੂਤ, ਲੱਖਣ ਖੋਲੇ ਤੇ ਹਮੀਰਾ ਸ਼ਾਮਲ ਹੈ। ਪੁਲਿਸ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਪਿਛਲੇ 6 ਸਾਲਾਂ ਦੇ ਵਿੱਚ 50 ਔਰਤਾਂ ਤੇ ਐਨਡੀਪੀਐਸ ਦੇ ਤਹਿਤ ਕੇਸ ਦਰਜ ਹੋ ਚੁੱਕੇ ਨੇ। ਪੁਲਿਸ ਨੇ ਇਹ ਵੀ ਕਿਹਾ ਕਿ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਵੱਡੀ ਗਿਣਤੀ ਕੇਸਾਂ ਦੇ ਵਿੱਚ ਜਿੱਥੇ ਪਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ, ਉਹ ਕੁਝ ਕੇਸਾਂ ਦੇ ਵਿੱਚ ਪਤਨੀਆਂ ਤੇ ਧੀਆਂ ਵੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਸੋ ਹੁਣ ਵਤਸਲ ਗੁਪਤਾ ਜਿਹੜੇ ਕਿ ਐਸਐਸਪੀ ਨੇ, ਉਹ ਕਹਿ ਰਹੇ ਨੇ ਕਿ ਲੋਕਾਂ ਨੂੰ ਨਸ਼ੇ ਵੇਚਣ ਤੇ ਕਰਨ ਤੋਂ ਰੋਕਣ ਦੇ ਲਈ ਲਗਾਤਾਰ ਅਸੀਂ ਛਾਪੇ ਮਾਰਦੇ ਰਹੀਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਕੁਝ ਹੀ ਮਿੰਟਾਂ ਦੇ ਵਿੱਚ।